ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਫੋਨ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 5 ਮਈ 2020 22 ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਬਿਲਕੁਲ ਸੁਰੱਖਿਅਤ ਹੋਵੋਗੇ, ਸੇਫ ਹੋਵੋਗੇ। ਸੋ ਅਸੀਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਹਾਂ ਅੱਜ ਦੇ ਅਹਿਮ ਇਸ਼ੂਜ਼ ਦੇ ਨਾਲ। ਉਸ ਬਾਰੇ ਤੁਹਾਨੂੰ ਅਸੀਂ ਥੋੜਾ ਜਿਹਾ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੇ ਟੌਪਿਕਸ ਜਿਹੜੇ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਕੋਰੋਨਾ ਦੇ ਚੱਲਦਿਆਂ ਅਮਰੀਕਾ ਤੇ ਚੀਨ ਵਿੱਚ ਜੋ ਟਕਰਾਅ ਦਾ ਵਾਧਾ ਹੋ ਰਿਹਾ ਹੈ। ਬੇਸ਼ੱਕ ਯੂਰਪ ਦੇ ਕੁਝ ਦੇਸ਼ਾਂ ਵਿੱਚ ਲਾਕਡਾਊਨ ਪਾਬੰਦੀਆਂ ਕਰ ਦਿੱਤੀਆਂ ਗਈਆਂ ਹਨ ਪਰ ਦੁਨੀਆ ਭਰ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਔਰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 4000 ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ ਔਰ ਪਾਕਿਸਤਾਨ ਵਿੱਚ 500 ਦੇ ਕਰੀਬ ਡਾਕਟਰ ਤੇ ਨਰਸਾਂ ਵਿੱਚ ਕੋਰੋਨਾ ਪੋਜ਼ਿਟਿਵ ਹੈ। ਸੋ ਇਸ ਸਾਰੇ ਮਾਹੌਲ ਦੇ ਚਲਦਿਆਂ ਚਾਰੇ ਪਾਸੇ ਇੱਕ ਖੌਫ ਦੇ ਤੇ ਬੇਯਕੀਨੀ ਦੀ ਜੋ ਹਾਲਤ ਹੈ ਉਹ ਬਣੀ ਹੋਈ ਹੈ। ਇਹਨਾਂ ਸਾਰੇ ਮੁੱਦਿਆਂ ਤੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਉਸ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੋ ਕੋਰੋਨਾ ਦੀ ਅਪਡੇਟਸ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਜਾਣਾਂਗੇ ਔਰ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਬੀਜੇਪੀ ਦੇ ਸਾਬਕਾ ਨੇਤਾ ਗੁਜਰਾਤ ਦੇ ਮਿਨਿਸਟਰ ਰਹੇ ਸ਼ੰਕਰ ਸਿੰਘ ਬੰਗੇਲਾ ਨੇ ਕਿਹਾ ਹੈ ਕਿ 2002 ਦੇ ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਨ ਲਈ ਗੋਧਰਾ ਕਾਂਡ ਕਰਵਾਉਣਾ ਬੀਜੇਪੀ ਦੀ ਸਾਜ਼ਿਸ਼ ਸੀ। ਇਸੇ ਤਰ੍ਹਾਂ 2019 ਦੀਆਂ ਚੋਣਾਂ ਜਿੱਤਣ ਲਈ ਬੀਜੇਪੀ ਨੇ ਪੁਲਵਾਮਾ ਅਤੇ ਫਿਰ ਬਾਲਾਕੋਟ ਦੀ ਸਾਜ਼ਿਸ਼ ਰਚੀ ਸੀ। ਸੋ ਇਸ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਸ਼ਮੀਰ ਮੁੱਦੇ ਤੇ ਕਿ ਕਿਸ ਤਰ੍ਹਾਂ ਕਸ਼ਮੀਰ ਵਿੱਚ ਪਾਰਟੀ ਫੌਜ ਦੇ ਖਿਲਾਫ ਕਸ਼ਮੀਰੀ ਜੁਝਾਰੂਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਭਾਰਤੀ ਹਕੂਮਤ ਵਿੱਚ ਕਾਫੀ ਘਬਰਾਹਟ ਹੈ। ਭਾਰਤੀ ਫੌਜੀ ਮੁਖੀ ਨੇ ਇਸ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਪਾਕਿਸਤਾਨ ਦੇ ਖਿਲਾਫ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ। ਇਸ ਬਾਰੇ ਆਪਾਂ ਤੁਹਾਡੇ ਨਾਲ ਆਪਣੇ ਡਾਕਟਰ ਸਾਹਿਬ ਕੋਲੋਂ ਵਿਚਾਰ ਸੁਣਾਂਗੇ। ਸੋ ਉਸ ਤੋਂ ਬਾਅਦ ਅਸੀਂ ਤੁਹਾਡੀਆਂ ਜੋ ਲਿਖਤਾਂ ਨੇ, ਤੁਹਾਡੇ ਸਵਾਲ ਨੇ, ਤੁਹਾਡੇ ਕਮੈਂਟਸ ਨੇ ਉਸ ਬਾਰੇ ਆਪਾਂ ਸਾਂਝ ਪਾਵਾਂਗੇ। ਫਿਰ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ 5 ਮਈ ਦਾ ਦਿਨ ਹੈ ਔਰ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਸ ਦਿਨ ਨੂੰ ਨਰਸਿਸ ਔਰ ਮਿਡਵਾਈਵਸ ਜਿਨ੍ਹਾਂ ਨੂੰ ਅਸੀਂ ਦਾਈਆਂ ਕਹਿੰਦੇ ਹਾਂ ਉਹਨਾਂ ਨੂੰ ਸਮਰਪਿਤ ਕਰਦੇ ਹਾਂ। ਇਸ ਨੂੰ ਵਰਲਡ ਹੈਂਡ ਹਾਈਜੀਨ ਡੇ ਦੇ ਤੌਰ ਤੇ ਐਲਾਨਿਆ ਹੋਇਆ ਔਰ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਸਾਰੇ ਹੀ ਸੈਗਮੈਂਟ ਦੇ ਵਿੱਚ ਹਮੇਸ਼ਾ ਜਦੋਂ ਗੱਲ ਕਰਦੇ ਹਾਂ ਤੇ ਕਿ ਜਿਹੜੇ ਫਰੰਟ ਫੁੱਟ ਤੇ ਲੜ ਰਹੇ ਵਾਰੀਅਰਸ ਨੇ ਜਿਨ੍ਹਾਂ ਦੇ ਵਿੱਚ ਡਾਕਟਰਸ, ਨਰਸਿਸ ਦਾ ਜ਼ਿਕਰ ਹੁੰਦਾ ਹੈ ਔਰ ਸੈਨੀਟੇਸ਼ਨ ਵਰਕਰਸ ਦਾ ਔਰ ਇਹਨਾਂ ਸਾਰਿਆਂ ਨੂੰ ਅਸੀਂ ਟ੍ਰਿਬਿਊਟ ਦਿੰਦੇ। ਪਰ ਅੱਜ ਕਿਉਂਕਿ ਇਹ ਸਪੈਸ਼ਲ ਡੇ
ਨਰਸਿਸ ਐਂਡ ਮਿਡਵਾਈਵਸ ਨੂੰ ਸਮਰਪਿਤ ਡੇ ਹੈ ਔਰ WHO ਨੇ ਇਸ ਵਾਰ ਇਸ ਨੂੰ 2020 ਕੈਂਪੇਨ ਦੇ ਬਣਾਉਂਦਿਆਂ ਇਸ ਦਾ ਜਿਹੜਾ ਥੀਮ ਦਿੱਤਾ ਹੈ ਇਸ ਸਾਲ ਦਾ ਉਹ ਹੈ ਸੇਵ ਲਾਈਵਸ ਕਲੀਨ ਯੋਰ ਹੈਂਡਸ ਕਿ ਜੇ ਤੁਸੀਂ ਆਪਣੇ ਹੱਥ ਧੋਂਦੇ ਹੋ ਤਾਂ ਤੁਸੀਂ ਜ਼ਿੰਦਗੀਆਂ ਬਚਾਉਂਦੇ ਹੋ, ਆਪਣੀ ਵੀ ਬਚਾਉਂਦੇ ਹੋ। ਦਿਲਚਸਪ ਗੱਲ ਇਹ ਹੈ ਕਿ ਮੈਂ 2-3 ਦਿਨ ਪਹਿਲਾਂ ਇੱਕ ਆਰਟੀਕਲ ਦੇਖ ਰਿਹਾ ਸੀ ਕਿ ਜਿਵੇਂ ਅਸੀਂ ਸਮਝਦੇ ਹਾਂ ਅੱਜ ਹੱਥ ਧੋਣਾ ਹੁਣ ਤਾਂ ਚਲੋ ਇਸ ਕਰੋਨਾ ਦੇ ਕਹਿਰ ਨੇ ਹੋਰ ਵੀ ਲਾਜ਼ਮ ਬਣਾ ਦਿੱਤਾ, ਪਰ ਆਮ ਜਿਹੜਾ ਸਾਡੇ ਇੱਕ ਵਰਤਾਰਾ ਹੈ ਰੋਟੀ ਖਾਣ ਤੋਂ ਪਹਿਲਾਂ ਹੱਥ ਧੋਣਾ ਜਾਂ ਜਿਹੜਾ ਉਹ ਜੰਗਲ ਪਾਣੀ ਜਾਣ ਤੋਂ ਬਾਅਦ ਹੱਥ ਧੋਣਾ, ਪਰ ਇਵੇਂ ਸ਼ੁਰੂ ਤੋਂ ਨਹੀਂ ਸੀ। ਔਰ ਮੈਂ ਦੇਖ ਰਿਹਾ ਹਾਂ ਈਵਨ ਯੂਰਪ ਦੇ ਹਵਾਲੇ ਨਾਲ ਮੈਂ ਪੜ੍ਹ ਰਿਹਾ ਸੀ ਕਿ 1850 ਦੇ ਵਿੱਚ ਉੱਥੇ ਹੱਥ ਧੋਣ ਦਾ ਜਿਹੜਾ ਰਿਵਾਜ ਸ਼ੁਰੂ ਹੋਇਆ ਔਰ ਉਸ ਆਰਟੀਕਲ ਦੇ ਵਿੱਚ ਹੀ ਸੀ 1850 ਚ ਯੂਰਪ ਦੇ ਵਿੱਚ ਖਾਸ ਤੌਰ ਤੇ ਬ੍ਰਿਟੇਨ ਚ ਜਿਹੜੀ ਐਵਰੇਜ ਏਜ ਸੀ ਉਹ 40 ਤੋਂ 45 ਸਾਲ ਸੀ, ਜਿਹੜੀ ਇਸ ਤੋਂ ਬਿਯੋਂਡ ਲੰਮੀ ਉਮਰ ਨਹੀਂ ਸੀ ਹੁੰਦੀ। ਉਹਨਾਂ ਨੇ ਕਿਹਾ ਵੀ ਜੇ ਅੱਜ 80 ਸਾਲ ਦੇ ਨੇੜੇ ਯੂਰਪ ਦੇ ਵਿੱਚ ਐਵਰੇਜ ਏਜ ਹੈ ਤੇ ਉਹਦਾ ਇੱਕ ਵੱਡਾ ਕਾਰਨ ਇਹ ਹੈ ਹੱਥ ਧੋਣਾ, ਕਿਉਂਕਿ ਉਦੋਂ ਤੱਕ ਇਹ ਬਹੁਤਾ ਇਲਮ ਹੀ ਨਹੀਂ ਸੀ ਜਾਂ ਇਸ ਗੱਲ ਦਾ ਕੋਈ ਹੈ ਹੀ ਨਹੀਂ ਸੀ ਦਸਤੂਰ ਕਿ ਜੀ ਹੱਥ ਵੀ ਧੋਤੇ ਜਾਂਦੇ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਕਰੋਨਾ ਨੇ ਇਸ ਗੱਲ ਨੂੰ ਹੋਰ ਵੀ ਯਕੀਨੀ ਬਣਾ ਦਿੱਤਾ ਹੈ ਕਿ ਹੱਥ ਧੋਣੇ ਕਿੰਨੇ ਲਾਜ਼ਮ ਨੇ। ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਇਸ ਵਰੇ ਦਾ ਜਿਹੜਾ ਕੈਂਪੇਨ ਹੈ ਜਿੱਥੇ ਇੱਕ ਟ੍ਰਿਬਿਊਟ ਹੈ ਨਰਸਿਸ ਨੂੰ ਮਿਡਵਾਈਵਸ ਨੂੰ ਔਰ ਉਹਦੇ ਚ ਉਹਨਾਂ ਨੇ ਖਾਸ ਤੌਰ ਤੇ 2020 ਕੈਂਪੇਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਉਹਦੇ 3 ਆਬਜੈਕਟਿਵ ਨੇ ਮੇਕ ਹੈਂਡ ਹਾਈਜੀਨ ਇਹ ਗਲੋਬਲ ਪ੍ਰਾਇੋਰਿਟੀ। ਇਹ ਹੁਣ ਦੁਨੀਆ ਭਰ ਦੇ ਵਿੱਚ ਇਹ ਜਿਹੜਾ ਹੱਥਾਂ ਦਾ ਧੋਣਾ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਮੈਂ ਸਮਝਦਾ ਬੇਸ਼ੱਕ ਮਾਸਕਸ ਦੀ ਗੱਲ ਹੋ ਰਹੀ ਹੈ, ਕੁਝ ਦੇਸ਼ਾਂ ਨੇ ਉਹਨੂੰ ਕੰਪਲਸਰੀ ਕੀਤਾ, ਇਹਦੇ ਤੇ ਡਿਬੇਟ ਵੀ ਹੋ ਰਹੀ ਹੈ ਕਿ ਕਿੰਨਾ ਕੇਸ ਨੂੰ ਜਿਹੜਾ ਉਹ ਸਪਰੈਡ ਆਊਟ ਕਮਿਊਨਿਟੀ ਸਪਰੈਡ ਚ ਕਿੰਨਾ ਸਹਾਈ ਹੋਏਗਾ, ਕਿਉਂਕਿ ਵਾਇਰਸ ਨੂੰ ਲੈ ਕੇ ਜਿੰਨੀਆਂ ਸਟੱਡੀਜ਼ ਨੇ ਉਹਦੇ ਚ ਇਹ ਹੈ ਕਿ ਉਹਦੇ ਜਦੋਂ ਅਸੀਂ ਖਾਂਸੀ ਕਰਦੇ ਆ ਜਾਂ ਈਵਨ ਬੋਲਦੇ ਵੀ ਆ ਔਰ ਉਹਦੇ ਚ ਮੈਂ ਦੇਖ ਰਿਹਾ ਸੀ ਕਿ ਜੇ ਤੁਸੀਂ ਇਹ ਲਫ਼ਜ਼ ਵੀ ਕਹਿੰਦੇ ਹੋ ਸਟੇ ਹੈਲਥੀ ਤੇ ਇਹ ਜੇ ਤੁਸੀਂ ਮੂੰਹ ਤੇ ਮਾਸਕ ਨਹੀਂ ਹੈ ਤੇ 3000 ਡ੍ਰੌਪਲੇਟ ਜਿਹੜੇ ਨੇ ਉਹ 에ਅਰ ਦੇ ਵਿੱਚ ਆ ਜਾਂਦੇ ਨੇ। ਉਹਨਾਂ ਚੋਂ ਕੁਝ ਜਿਹੜੇ ਬਹੁਤ ਛੋਟੇ ਨੇ ਉਹ 4-4 ਘੰਟੇ ਉਸੇ ਹੀ 에ਅਰ ਦੇ ਵਿੱਚ ਲਟਕਦੇ ਰਹਿੰਦੇ ਨੇ। ਸੋ ਕੁੱਲ ਮਿਲਾ ਕੇ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਕਿ ਮਾਸਕ ਕਿਉਂ ਜ਼ਰੂਰੀ ਨੇ, ਪਰ ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਹੱਥ ਧੋਣੇ ਹੀ ਸਭ ਤੋਂ ਸਿਕਿਉਰ ਹੈ। ਬਾਕੀ ਗਲਵਜ਼ ਵੀ ਜ਼ਰੂਰੀ ਨੇ, ਪਰ ਗਲਵਜ਼ ਤੁਸੀਂ ਕਿੰਨੀ ਕੁ ਵਾਰ ਦਿਨ ਚ ਬਦਲੋਗੇ? ਬਹੁਤ ਵਾਰ ਤਾਂ ਦਿਨ ਚ 2 ਵਾਰ 3 ਵਾਰ, ਪਰ ਹੱਥ ਤੁਸੀਂ ਹੋਰ ਵੀ ਮਲਟੀਪਲ ਟਾਈਮਸ ਧੋ ਸਕਦੇ ਹੋ। ਸੋ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਇਸ ਗੱਲ ਨੂੰ ਵੀ ਐਮਫਸਾਈਜ਼ ਕਰਨਾ ਚਾਹੁੰਦੇ ਹਾਂ ਜਿੱਥੇ ਕਿ ਅਸੀਂ ਇਹ ਹਮੇਸ਼ਾ ਆਪਣੇ ਦਰਸ਼ਕਾਂ ਦੇ ਨਾਲ ਜੋ ਵੀ ਸਾਡੇ ਸਾਹਮਣੇ ਆਉਂਦਾ ਨਵਾਂ ਗਿਆਨ ਹੁੰਦਾ ਅਸੀਂ ਸਾਂਝਾ ਕਰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਇਸ ਨੂੰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਈਏ। ਦੂਸਰਾ ਉਹਨਾਂ ਨੇ ਇਸ ਕੈਂਪੇਨ ਦੇ ਵਿੱਚ ਕਿਹਾ ਇੰਸਪਾਇਰ ਹੈਂਡ ਹਾਈਜੀਨ ਐਂਡ ਬਿਹੇਵੀਅਰ ਚੇਂਜ, ਕਿ ਇਹ ਜਿਨ੍ਹਾਂ ਦਾ ਬਿਹੇਵੀਅਰ ਨਹੀਂ ਵੀ ਹੈ, ਹੁਣੇ ਤਾਂ ਸਾਡੇ ਸਾਊਥ ਏਸ਼ੀਅਨ ਕਲਚਰ ਦੇ ਵਿੱਚ ਤਾਂ ਹੱਥ ਧੋਣੇ ਵੈਸੇ ਵੀ ਉਹਦਾ ਹਿੱਸਾ ਸੀ, ਕਿਉਂਕਿ ਜਦੋਂ ਤੱਕ ਇਹ ਟਿਸ਼ੂ ਪੇਪਰ ਔਰ ਦੂਸਰਾ ਤੀਸਰਾ ਨਹੀਂ ਸੀ ਆਇਆ ਦੂਸਰੇ ਹੀ ਤਰੀਕੇ ਸੀ ਔਰ ਹਰ ਇੱਕ ਦਾ ਸਵੇਰੇ ਉੱਠਦੇ ਆ ਪਾਣੀ ਦਾ ਮੱਗਾ ਲੈ ਕੇ ਬਾਹਰ ਖੇਤਾਂ ਨੂੰ ਨਿਕਲ ਜਾਣਾ। ਸੋ ਸਾਡੇ ਲਈ ਤਾਂ ਇਹ ਹਰ ਚੀਜ਼ ਹੀ ਜਿਹੜੀ ਅੱਜ ਮੈਡੀਕਲੀ ਪ੍ਰੂਵ ਹੋ ਰਹੀ ਹੈ ਸਮਹਾਉ ਉੱਥੋਂ ਦੇ ਲਾਈਫ ਸਟਾਈਲ ਦਾ ਹਿੱਸਾ ਸੀ, ਪਰ ਹੁਣ ਇਹ ਸਾਰੀ ਇਨਸਾਨੀਅਤ ਦੇ ਲਈ ਗਲੋਬਲ ਪ੍ਰਾਇੋਰਟੀ ਜਿਹੜਾ ਹੈ ਉਹ ਹੈਂਡ ਹਾਈਜੀਨ ਹੈ। ਔਰ ਥਰਡ ਹੈ engage with healthcare workers in their role in clean care and prevention of infections, ਕਿ ਭਾਈ ਕੋਆਪਰੇਟ ਕਰੋ ਹੈਲਥ ਕੇਅਰ ਵਰਕਰਸ ਦਾ ਨਾਲ ਉਹਨਾਂ ਦਾ ਹਿੱਸਾ ਬਣੋ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਅੱਜ ਦਾ ਦਿਨ 5 ਮਈ ਦਾ ਇਹ ਤੁਸੀਂ ਇਸ ਨੂੰ ਸ਼ੇਅਰ ਵੀ ਕਰੋ ਕੈਂਪੇਨ ਮੈਟੀਰੀਅਲ ਨੂੰ। ਔਰ ਜਿਹੜਾ WHO ਨੇ ਇੱਕ ਹੈਸ਼ਟੈਗ ਬਣਾ ਕੇ ਸੇਫ ਹੈਂਡਸ ਚੈਲੰਜ ਦੇ ਥੱਲੇ ਇੱਕ ਪੂਰੀ ਮੁਹਿੰਮ ਚਲਾਈ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਲੈਪਿੰਗ ਫॉर ਨਰਸਿਸ ਐਂਡ ਮਿਡਵਾਈਵਸ ਐਟ ਨੂਨ ਔਨ 5th May to thank and recognize their critical role in delivering clean care। ਔਰ ਇਹ ਮੈਂ ਸਮਝਦਾ ਵੀ ਅਸੀਂ ਤਾਂ ਆਲਰੇਡੀ ਐਵਰੀ ਡੇ ਸਾਡਾ ਪਹਿਲੀ ਜਿਹੜੀ ਹੈ ਟ੍ਰਿਬਿਊਟ ਇਸ ਬਹਾਦਰ ਕਮਿਊਨਿਟੀ ਨੂੰ ਹੁੰਦੀ ਹੈ। ਸੋ ਅਸੀਂ ਇਸ ਸਾਰੇ ਨੂੰ ਇੱਕ ਵਾਰ ਫੇਰ ਇਸ
हैंड हाइजीन डे ਦੇ ਉੱਤੇ ਸਾਰੇ ਜਿੱਥੇ ਮੈਡੀਕਲ ਵਰਲਡ ਨੂੰ ਯਾਦ ਕਰਦੇ ਆ, ਖਾਸ ਤੌਰ ਤੇ ਨਰਸਿਸ, ਕਿਉਂਕਿ ਇਹ ਇੱਕ ਜ਼ਰੂਰੀ ਹਿੱਸਾ ਹੈ। ਅੱਜ ਅਸੀਂ ਜਦੋਂ ਕੈਜੂਅਲਟੀ ਦਾ ਜਦੋਂ ਤੱਕ ਪੂਰੀਆਂ ਫਿਗਰ ਸਾਹਮਣੇ ਆਉਣਗੀਆਂ, ਸਭ ਤੋਂ ਜ਼ਿਆਦਾ ਜਿਹੜਾ ਇਸ ਵੇਲੇ ਸਫਰਿੰਗ ਕਲਾਸ ਹੈ ਉਹ ਮੈਡੀਕਲ ਕਮਿਊਨਿਟੀ ਦੀ। ਔਰ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਮੈਂ ਅੱਜ ਦੇਖ ਰਿਹਾ ਸੀ ਕਿ 500 ਦੇ ਕਰੀਬ ਡਾਕਟਰਸ, ਨਰਸਿਸ ਔਰ ਜਿਹੜੇ ਰੈਜ਼ੀਡੈਂਟ ਡਾਕਟਰਸ ਜਿਹੜੇ ਹਾਊਸ ਜੌਬ ਦੇ ਉੱਤੇ ਹੁੰਦੇ ਨੇ ਉਹ ਇਫੈਕਟਡ ਨੇ। ਔਰ ਹਰ ਦੇਸ਼ ਚੋਂ ਪਾਕਿਸਤਾਨੀ ਮੂਲ ਦੇ ਡਾਕਟਰਸ, ਅਮਰੀਕਾ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਸੇਵਾ ਕਰਦੇ ਆ ਆਪਣੀ ਜ਼ਿੰਦਗੀ ਨਿਸ਼ਾਵਰ ਕੀਤੀ ਹੈ, ਭਾਰਤੀ ਮੂਲ ਦਿਆਂ ਨੇ ਵੀ, ਇੰਗਲੈਂਡ ਦੇ ਵਿੱਚ ਵੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਔਰ ਨਰਸਿਸ ਦੀ ਗਿਣਤੀ ਡਾਕਟਰਸ ਦੇ ਨਾਲ ਜੇ ਕੰਪੇਅਰ ਕਰੀਏ ਜਿਨ੍ਹਾਂ ਦੀਆਂ ਕੈਜੂਅਲਟੀਜ਼ ਨੂੰ ਸ਼ਾਇਦ 4 ਜਾਂ 5 ਟਾਈਮਸ ਹੈ। ਸੋ ਇਹ ਅਸੀਂ ਉਹ ਕਰਦੇ ਹਾਂ ਕਿ ਅੱਜ ਜਿਹੜੀਆਂ ਲਾਈਵ ਜਦੋਂ ਅਸੀਂ ਸੇਵ ਹੋਣ ਦੀ ਗੱਲ ਕਰਦੇ ਹਾਂ ਔਰ ਇਸ ਗੱਲ ਦੇ ਉੱਤੇ ਫਖਰ ਕਰਦੇ ਹਾਂ ਕਿ ਵੀ ਇਹ ਜਿਹੜਾ ਲੇਟੈਸਟ ਸਿਸਟਮ ਹੈ, ਵੈਂਟੀਲੇਟਰਸ ਨੇ, ਔਰ ਦੂਸਰਾ ਉਹਦੇ ਕਰਕੇ ਸਿਰਫ 2% ਹੀ ਜਿਹੜੇ ਕ੍ਰਿਟੀਕਲ ਤੱਕ ਪਹੁੰਚਦੇ ਨੇ ਔਰ ਉਹਨਾਂ ਚੋਂ ਵੀ ਅੱਗੋਂ 80% ਸਰਵਾਈਵ ਕਰਦੇ ਨੇ। ਤਾਂ ਫਿਰ ਇਹ ਧਿਆਨ ਰੱਖੀਏ ਕਿ ਜਿਹੜਾ ਇੱਕ ਕਰੋਨਾ ਪੋਜ਼ਿਟਿਵ ਪੇਸ਼ੈਂਟ ਨੂੰ ਉਸ ਵੈਂਟੀਲੇਟਰ ਤੱਕ ਲੈ ਕੇ ਜਾਂਦਾ, ਉਹਦੇ ਬੈੱਡ ਦੇ ਕੋਲ ਖਲੋਂਦਾ ਜਾਂ ਦੂਜਾ, ਉਹ ਇਹੀ ਨਰਸਿਸ ਨੇ। ਡਾਕਟਰਸ ਵੀ ਅੱਜ ਕੱਲ ਆਰਡਰ ਕਰਕੇ ਨਿਕਲ ਜਾਣਗੇ ਕਿਉਂਕਿ ਬਾਕੀ ਜਿਹੜੇ ਸਟੈਂਡਰਡ ਪ੍ਰੋਸੀਜਰ ਨੇ ਜਿਹਦੇ ਥੱਲੇ CPR ਹੈ, ਜਿਹੜੀ ਕਾਰਡੀਅਕ ਪਲਮੋਨਰੀ ਰਿਸਸੀਟੇਸ਼ਨ ਹੈ, ਉਹ ਵੀ ਹੁਣ CPR ਵੀ ਨਹੀਂ ਹੁੰਦੀ। ਬਾਕੀ ਵੀ ਜਿਹੜੇ ਪ੍ਰੋਸੈਸ ਨੇ ਕਿਉਂਕਿ ਇੰਨਾ ਫੀਅਰ ਹੈ, ਉਹ ਸਾਰੇ ਹੀ ਜਿਹੜੇ ਨੇ ਜਿਹੜੇ ਕੋਡ ਹੈਲਥ ਦੇ ਲਈ ਜ਼ਰੂਰੀ ਨੇ ਉਹ ਸਾਰੇ ਹੀ ਜਿਹੜੇ ਨੇ ਉਹ ਪਾਸੇ ਰੱਖੇ ਹੋਏ ਨੇ। ਲੇਕਿਨ ਨਰਸਿਸ ਜਿਹੜੀਆਂ ਨੇ ਉਹ ਹਮੇਸ਼ਾ ਹਾਜ਼ਰ ਨੇ। ਸੋ ਅਸੀਂ ਅੱਜ ਇਸ ਖਾਸ ਦਿਨ ਦੇ ਉੱਤੇ ਨਰਸਿਸ, ਮਿਡਵਾਈਫਸ ਨੂੰ, ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਅਜੇ ਵੀ ਡਿਲੀਵਰੀਜ਼ ਵੀ ਹਸਪੀਟਲਸ ਹੋ ਰਹੀ ਹੈ ਔਰ ਕਿਸ ਕਿਸਮ ਦਾ ਜਿਹੜਾ ਬਾਕੀ ਸਾਰੇ ਚੈਲੰਜਸ ਵੀ ਇਹ ਪ੍ਰੋਫੈਸ਼ਨ ਲੈ ਰਹੇ। ਔਰ ਇਸ ਦਿਨ ਦੇ ਮੌਕੇ ਅਸੀਂ ਸਭ ਨੂੰ ਇੱਕ ਵਾਰ ਫੇਰ ਸੈਲੂਟ ਕਰਦੇ ਹਾਂ ਔਰ ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਦੇ ਲਈ ਜਿਹੜਾ ਗੁਰੂ ਚਰਨਾਂ ਦੇ ਵਿੱਚ ਅਰਦਾਸ ਵੀ ਕਰਦੇ ਹਾਂ। ਹੁਣ ਦੂਸਰੀ ਗੱਲ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਜਦੋਂ ਵੀ ਕੋਈ ਵਬਾ ਵੀ ਹੋਏ ਜਾਂ ਕੋਈ ਚੈਲੰਜ ਵੀ ਆਮ ਤੌਰ ਤੇ ਹੋਏ ਤਾਂ ਫਿਰ ਅਸੀਂ ਲੱਭ ਰਹੇ ਹੁੰਦੇ ਹਾਂ ਕਿ ਵੀ ਕੋਈ ਨਾ ਕੋਈ ਕਿਹੜਾ ਹੈ ਜਿਸ ਦੇ ਸਿਰ ਦੇ ਉੱਤੇ ਅਸੀਂ ਭਾਂਡਾ ਫੋੜ ਸਕਦੇ ਹਾਂ, ਜਿਹਨੂੰ ਅਸੀਂ ਸਕੇਪਗੋਟ ਕਹਿੰਦੇ ਹਾਂ। ਕੁਰਬਾਨੀ ਦਾ ਬੱਕਰਾ ਬਣਾਉਣਾ ਵੀ ਇਸ ਦਾ ਇਸ ਫਰੇਜ਼ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਔਰ ਹੁਣ ਜਿੱਥੇ ਇੱਕ ਪਾਸੇ ਅਮਰੀਕਾ ਨੇ ਸਿੱਧਾ ਚੀਨ ਦੇ ਸਿਰੇ ਮੜ ਕੇ ਔਰ ਵੁਹਾਨ ਲੈਬੋਰਟਰੀ ਨਾਲ ਜੋੜ ਕੇ ਔਰ ਇਹ ਸਾਰੀ ਲਾਈਨ ਨੂੰ ਅੱਗੇ ਤੋਰਿਆ ਹੋਇਆ ਹੈ, ਇਉਂ ਲੱਗਦਾ ਹੈ ਕਿ ਵੀ ਇਹ ਟਕਰਾਅ ਦੀ ਲਾਈਨ ਹੋਰ ਵੀ ਅੱਗੇ ਵੱਲ ਵੱਧ ਰਹੀ ਹੈ। ਜਦੋਂ ਕਿ ਅਮਰੀਕਾ ਨੇ ਆਪਣੇ ਜੰਗੀ ਬੇੜਿਆਂ ਦੀ ਜਿਹੜੀ ਤਾਇਨਾਤੀ ਹੈ ਉਹ ਵੀ ਸਾਊਥ ਚਾਈਨਾ ਸੀ ਦੇ ਵਿੱਚ ਕਰਨ ਦੇ ਇਰਾਦੇ ਦੇ ਨਾਲ ਕੁਛ ਐਕਟੀਵਿਟੀ ਜਿਹੜੀ ਹੈ ਇਹਨਾਂ ਦੀ ਸੈਂਟਰਲ ਕਮਾਂਡ ਵੱਲੋਂ ਜਾ ਰਹੀ ਹੈ। ਕੁਛ ਜਿਹੜਾ ਅਮਰੀਕਾ ਦੀ ਜਿਹੜਾ ਕੰਟਰੋਲ ਦੇ ਵਿੱਚ ਗਵਾਮ, ਜਿਹਦਾ ਕਾਂਗਰਸਮੈਨ ਕਿਸੇ ਜ਼ਮਾਨੇ ਦੇ ਵਿੱਚ ਹਾਲਾਂ ਉਹਨਾਂ ਨੂੰ ਵੋਟਿੰਗ ਰਾਈਟ ਨਹੀਂ ਹੈ ਪਰ ਉਹਨਾਂ ਦਾ ਗੁਆਮ ਦਾ ਨੋਮੀਨੇਟ ਹੁੰਦਾ ਹੈ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਨੁਮਾਇੰਦਾ। ਔਰ 1990 ਦੇ ਵਿੱਚ ਉਹਨਾਂ ਦਾ, ਉਹਨੂੰ ਵੀ ਕਾਂਗਰਸਮੈਨ ਹੀ ਕਹਿੰਦੇ ਨੇ, ਉਹਨਾਂ ਦਾ ਜਿਹੜਾ ਉਹ ਖਾਲਿਸਤਾਨ ਦੀ ਹਮਾਇਤ ਦੇ ਵਿੱਚ ਜਿੰਨੀਆਂ ਚਿੱਠੀਆਂ ਜਾਰੀ ਹੁੰਦੀਆਂ ਸੀ ਉਹਦੇ 'ਚ ਆਪਣੇ ਦਸਤਖਤ ਕਰਦਾ ਸੀ। ਪਰ ਇਹ ਗੁਆਮ ਕਾਫੀ ਸਟ੍ਰੈਟੇਜਿਕਲੀ ਇੰਪੋਰਟੈਂਟ ਵੀ ਹੈ ਔਰ ਇੱਥੇ ਵੀ ਜਿਹੜੀ ਤਾਇਨਾਤੀ ਹੈ ਉਹ ਇਹਨੇ ਜਿਹਨੂੰ ਵਾਰ ਮੋਡ ਵੱਲ ਅਮਰੀਕਾ ਜਾ ਰਿਹਾ, ਜਿਹੜਾ ਕਿ ਖਤਰਨਾਕ ਪਾਰਟ ਹੈ। ਚਾਈਨਾ ਨੇ ਇਸ ਗੱਲ ਨੂੰ ਫੇਰ ਨਕਾਰਿਆ ਕਿ ਤੁਸੀਂ ਬਾਰ-ਬਾਰ ਸਾਡੇ ਤੇ ਦੋਸ਼ ਦੇ ਰਹੇ ਹੋ। ਉਹਨਾਂ ਨੇ ਰਾਦਰ ਰਿਡੀਕਿਊਲ ਵੀ ਕੀਤਾ ਔਰ ਉਹ ਵੀ ਜਿਹੜਾ ਇਸ ਸਾਰੇ ਨੂੰ ਦੇਖ ਰਹੇ ਨੇ ਕਿ ਵੀ ਇਹ ਡਾਇਰੈਕਸ਼ਨ ਕੀ ਲੈ ਸਕਦੀ ਹੈ। ਔਰ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਆਲਰੇਡੀ ਇਸ ਸਾਰੇ 'ਚ ਇੰਨਾ ਕੁ ਕਰਜ਼ਾਈ ਹੈ ਕਿ ਸ਼ਾਇਦ ਉਹਨਾਂ ਨੇ ਅੱਗੋਂ ਲਈ ਹੋਰ ਪਤਾ ਨਹੀਂ ਕਿੰਨੇ $1 trillion ਆਪਣੇ ਬਜਟ ਨੂੰ ਬੈਲੈਂਸ ਕਰਨ ਦੇ ਲਈ ਅਮਰੀਕਾ ਨੇ ਕਰਜ਼ ਲੈਣ ਦਾ ਫੈਸਲਾ ਕੀਤਾ ਹੈ, ਜਿਹੜਾ ਜ਼ਾਹਰ ਹੈ ਆਪਣੇ ਰਿਜ਼ਰਵ ਚੋਂ ਹੀ ਲਿਆ ਜਾਂਦਾ। ਸੋ ਇਹ ਵੀ ਇੱਕ ਜਿਹੜਾ ਫਿਕਰ ਵਾਲਾ ਪਾਰਟ ਆ। ਜੇ ਇਸ ਸਭ ਦੇ ਹੁੰਦਿਆਂ ਜੇ ਤਾਂ ਇਹ ਸਿਰਫ ਇੱਕ ਪੋਸਟਰਿੰਗ ਹੀ ਰਹੇਗੀ ਜਿਹੜੀ ਕਿ ਨਵੰਬਰ ਦੀ ਇਲੈਕਸ਼ਨ ਦੇ ਲਈ ਇੰਪੋਰਟੈਂਟ ਹੈ ਪ੍ਰੈਜ਼ੀਡੈਂਟ ਟਰੰਪ ਲਈ, ਫਿਰ ਤਾਂ ਸਮਝ ਆ ਸਕਦਾ। ਪਰ ਜਾਂ ਜਿਵੇਂ ਟੈਰਿਫ ਲਾਉਣ ਦੀ ਧਮਕੀ ਹੈ, ਪਰ ਜੇ ਇਹ ਕੋਈ ਦੂਸਰੇ ਪਾਸੇ ਵੱਲ ਟਕਰਾਅ ਵੱਲ ਜਾਂਦਾ ਤੇ ਇਹ ਬੜੀ ਖਤਰਨਾਕ ਗੱਲ ਹੋਏਗੀ। ਇਹ ਵੀ ਅਸੀਂ ਦੇਖ ਰਹੇ ਹਾਂ ਕਿ ਇਸ ਸਾਰੇ ਦੇ ਵਿੱਚ ਜਿਹੜੀ ਦੁਨੀਆ ਦੇ ਵਿੱਚ ਬਲੌਕਿੰਗ ਹੈ ਪ੍ਰੋ ਚਾਈਨਾ, ਪ੍ਰੋ ਅਮਰੀਕਾ,
ਇਸ ਦੀ ਵੀ ਆਲਰੇਡੀ ਜਿਹੜੀ ਹੈ ਡਿਪਲੋਮੈਟਿਕ ਤੌਰ ਦੇ ਉੱਤੇ ਇਸ ਦੇ ਲਈ ਜਿਹੜੀ ਹੈ ਉਹ ਐਡਵਾਂਸਿਸ ਹੋ ਰਹੀਆਂ ਨੇ। ਜਿਵੇਂ ਚਾਈਨਾ ਨੇ ਇਥੋਪੀਆ ਦੇ ਨਾਲ, ਇਥੋਪੀਆ ਦੇ ਵਿੱਚ ਚਾਈਨਾ ਦੀ ਕਾਫੀ ਹੈਵੀ ਇਨਵੈਸਟਮੈਂਟ ਹੈ, ਪਾਕਿਸਤਾਨ ਤੋਂ ਬਾਅਦ ਮੋਸਟ ਇੰਪੋਰਟੈਂਟ ਹੈ ਉਹਨਾਂ ਦੇ ਲਈ। ਔਰ ਅਫਰੀਕਾ ਦੇ ਵਿੱਚ ਚਾਈਨਾ ਨੇ ਕਾਫੀ ਇਨਵੈਸਟ ਕੀਤਾ ਹੈ, ਸ੍ਰੀਲੰਕਾ 'ਚ ਕੀਤਾ ਹੈ, ਔਰ ਉਹਨਾਂ ਨੂੰ ਕਾਫੀ ਇਮਦਾਦ ਵੀ ਕੀਤੀ ਹੋਈ ਹੈ। ਬਹੁਤ ਸਾਰੇ ਗੁੱਡਵਿਲ ਜੈਸਚਰ ਵੀ ਨੇ, ਪਰ ਕੋਈ ਵੀ ਗੁੱਡਵਿਲ ਜੈਸਚਰ ਨਹੀਂ ਹੁੰਦਾ ਅਲਟੀਮੇਟਲੀ। ਉਹਦੇ 'ਚੋਂ ਤੁਸੀਂ ਕੋਈ ਨਾ ਕੋਈ ਫਿਊਚਰ ਦਾ ਮਫਾਦ ਦੇਖ ਰਹੇ ਹੁੰਦੇ ਹੋ। ਕਈ ਵਾਰ ਇਮੀਡੀਏਟ ਤੁਸੀਂ ਦੇਖ ਰਹੇ ਹੁੰਦੇ ਹੋ ਉਹਦੇ 'ਚੋਂ ਤੁਹਾਨੂੰ ਕੀ ਮਿਲੇਗਾ, ਕਈ ਵਾਰ ਤੁਸੀਂ ਲੌਂਗ ਟਰਮ ਦੇਖ ਰਹੇ ਹੁੰਦੇ ਹੋ। ਸੋ ਇਹ ਸਾਰਾ ਵੀ ਜਿਹੜਾ ਇੱਕ ਹਿੱਸਾ ਹੈ, ਅਮਰੀਕਾ ਵੀ ਆਪਣੇ ਟੈਂਟੈਕਲਸ ਜਿਹੜਾ ਉਹ ਪਸਾਰ ਰਿਹਾ। ਔਰ ਜਿਵੇਂ ਚਾਈਨਾ ਨੂੰ ਦੋਸ਼ੀ ਦੇਣ ਦੇ ਵਿੱਚ ਅਮਰੀਕਾ ਦੇ ਨਾਲ ਹੀ ਇੰਗਲੈਂਡ ਵੀ ਔਰ ਫਰਾਂਸ ਵੀ ਔਰ ਜਰਮਨ ਵੀ ਉਹਨੇ ਜੁਆਇਨ ਕੀਤਾ ਹੋਇਆ। ਔਰ ਇਹ ਕਿਉਂਕਿ ਜਿਹੜੀ ਸਿਚੁਏਸ਼ਨ ਹੈ ਇਹ ਵਰਸਟ ਵੱਲ ਜਾ ਰਹੀ ਹੈ। ਭਾਵੇਂ ਅਮਰੀਕਾ 'ਚ ਬਹੁਤ ਵਾਰ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦੀ ਟੀਮ ਇੱਕ ਹੋਪ ਦੇਣਾ ਚਾਹੁੰਦੀ ਹੈ, ਲੇਕਿਨ ਜਿਵੇਂ ਇੱਕ ਗੱਲ ਅੱਜ ਇਹਨਾਂ ਦਾ ਜਿਹੜਾ ਖੁਫੀਆ ਡਾਕੂਮੈਂਟ ਸਾਹਮਣੇ ਆਇਆ ਹੈ ਅਮਰੀਕਾ ਦਾ, ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੇ ਦਿਨਾਂ 'ਚ, ਔਰ ਇਹ ਜਿਹੜੀ ਗੱਲ ਹੈ ਇਹ ਨੈਕਸਟ ਮੰਥ ਐਂਡ ਤੱਕ ਵੀ ਰਹਿ ਸਕਦੀ ਹੈ, ਉਹਦੇ 'ਚ ਜਿਹੜੀ ਰੋਜ਼ਾਨਾ ਮੌਤਾਂ ਦੀ ਗਿਣਤੀ ਹੈ ਅਮਰੀਕਾ ਦੇ ਵਿੱਚ ਉਹ 3000 ਡੇਲੀ ਹੋ ਸਕਦੀ ਹੈ। ਔਰ ਉਹਦੇ 'ਚ ਇਹ ਹੈ ਕਿ ਇਹ ਜਦੋਂ ਅਸੀਂ ਅੱਜ ਵੀ ਹੁਣ ਅਸੀਂ ਗੱਲ ਕਰ ਰਹੇ ਹਾਂ, ਅਜੇ ਵੀ ਹੁਣ ਅਮਰੀਕਾ ਸਭ ਤੋਂ ਉੱਚੇ ਪਾਇਦਾਨ ਦੇ ਉੱਤੇ ਹੈ, ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਵੀ ਨੇ ਔਰ ਸਭ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਕੇਸਿਸ ਵੀ ਨੇ। ਔਰ ਉਹਨਾਂ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਔਰ ਇਹ ਇਸ ਦੇ ਬਾਵਜੂਦ ਕਿ ਇਹ ਜਿਹੜੀ ਇੱਕ ਹਕੀਕਤ ਹੈ, ਫਿਰ ਵੀ ਜੇ ਅਮਰੀਕਾ 'ਚ ਸਟੇਟਾਂ ਦੇ ਖੋਲਣ ਦੀ ਨਾਂ ਦੇ ਥੱਲੇ ਜਿਹੜੀ ਹੈ ਉਹ ਖੁੱਲ੍ਹਣ ਹੋ ਰਹੀ ਹੈ। ਔਰ ਇਸ ਸਾਰੇ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਗੱਲ ਫਿਰ ਕਹੀ ਹੈ ਅੱਜ ਕਿ ਜਿਹੜੀ ਕਰੋਨਾ ਵਾਇਰਸ ਦੀ ਇਨਫੈਕਸ਼ਨ ਹੈ, ਜਿਹੜੀ ਸਮਝ ਦੁਨੀਆ 'ਚ ਬਣ ਰਹੀ ਹੈ ਕਿ ਇਹ ਜਿਹੜੀ ਹੈ ਉਹ ਇੰਨੀ ਤਰੀਕ ਤੋਂ ਆਇਆ ਔਰ ਇਸ ਤੋਂ ਵੀ ਸ਼ਾਇਦ ਉਹ ਪਹਿਲਾਂ ਆਇਆ ਹੋਏ। ਔਰ ਉਹਨਾਂ ਦਾ ਇਹ ਕਹਿਣਾ ਕਿ ਇਹ ਜੇ ਦਸੰਬਰ ਦੀ ਬਿਗਨਿੰਗ ਦੇ ਵਿੱਚ ਆਇਆ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਅਜੇ ਇਹਦਾ ਸਪਰੈਡ ਕਈ ਦੇਸ਼ਾਂ ਦੇ ਵਿੱਚ ਜੂਨ ਤੱਕ ਵੀ ਜਾ ਸਕਦਾ। ਔਰ ਇਹ ਜਿਹੜਾ ਇਸ ਸਾਰੇ 'ਚ ਜਿਹੜਾ ਭਾਰਤ ਦੇ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਹੈਲਥ ਸੈਕਟਰੀ ਹੈ ਲਵ ਅਗਰਵਾਲ, ਉਹਨੇ ਇਹ ਕਿਹਾ ਕਿ 24 ਘੰਟੇ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਭਾਰਤ ਦੇ ਵਿੱਚ ਆਏ ਨੇ। 3900 ਜਿਹੜੇ ਨੇ ਨਵੇਂ ਕੇਸ ਪਿਛਲੇ 24 ਘੰਟੇ 'ਚ ਨੇ ਔਰ 195 ਮੌਤਾਂ ਹੋਈਆਂ ਨੇ। ਸੋ ਜਿਹੜਾ ਇਹ ਫੀਅਰ ਹੈ ਕਿ ਮਈ ਦੇ ਐਂਡ ਤੱਕ ਪਹੁੰਚਦੇ ਆ ਸਾਊਥ ਏਸ਼ੀਆ ਵੀ ਜਿਹੜਾ ਇੱਕ ਐਪੀ ਸੈਂਟਰ ਬਣ ਸਕਦਾ ਹੈ, ਇਸ ਪਾਸੇ ਵੱਲ ਗੱਲ ਜਾ ਰਹੀ ਹੈ। ਕੁੱਲ ਦੁਨੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ 2,51,000 ਤੋਂ ਜ਼ਿਆਦਾ ਜਿਹੜਾ ਹੈ 2,51 ਲੱਖ ਤੋਂ ਜ਼ਿਆਦਾ ਜਿਹੜਾ ਅੰਕੜਾ ਹੈ ਉਹ ਦੁਨੀਆ ਦੇ ਵਿੱਚ ਹੋ ਚੁੱਕਾ ਹੈ। ਔਰ ਸਭ ਤੋਂ ਜ਼ਿਆਦਾ ਜਿਹੜੀਆਂ ਮੌਤਾਂ ਨੇ ਉਹ ਅਮਰੀਕਾ ਦੇ ਵਿੱਚ ਹੀ ਨੇ ਔਰ ਇਸ ਦੇ ਨਾਲ 68,920 ਡੈਥਸ ਨੇ। ਲੇਕਿਨ 11.80 ਲੱਖ ਯਾਨੀ ਕਿ ਆਲਰੇਡੀ 12 ਲੱਖ ਦੇ ਕਰੀਬ ਜਿਹੜੇ ਲੋਕ ਨੇ ਇਹਦੇ ਨਾਲ ਇਨਫੈਕਟਡ ਨੇ। ਔਰ ਜਿਵੇਂ ਅਸੀਂ ਇਹ ਕਿਹਾ ਕਿ ਵੀ ਜਿਹੜਾ 30 ਖਰਬ ਡਾਲਰ ਦਾ ਕਰਜ਼ਾ ਉਹਨਾਂ ਦੂਸਰੇ ਟਾਈਮੈਸਟਰ ਦੇ ਲਈ ਮੰਗਿਆ। ਔਰ ਇਹ ਸਾਰੇ ਦੇ ਨਾਲ ਇੱਕ ਨਵਾਂ ਫੈਕਟਰ ਜਿਹਦੇ 'ਚ ਮੇਰਾ ਖਿਆਲ ਹੈ ਈਰਾਨ ਨੂੰ ਵੀ ਉਲਝਾਉਣ ਦੀ ਲਾਈਨ ਹੈ। ਹੁਣ ਇਹ ਵੀ ਇਲਜ਼ਾਮ ਜਿਹੜਾ ਹੈ ਬ੍ਰਿਟਨ ਦੀ ਔਰ BBC ਦੀ ਇੱਕ ਅਰਬੀ ਜਿਹੜੇ ਇਨਵੈਸਟੀਗੇਸ਼ਨ ਵਾਲੀ ਅਰਬੀ ਜ਼ਬਾਨ ਦੀ ਸਰਵਿਸ ਹੈ ਉਸ ਨੇ ਲਾਇਆ ਕਿ ਜਿਹੜਾ ਮਿਡਲ ਈਸਟ ਦੇ ਵਿੱਚ ਇਹ ਕਰੋਨਾ ਵਾਇਰਸ ਪਹੁੰਚੀ ਉਹਦੇ ਲਈ ਈਰਾਨ ਦੀ ਜ਼ਿੰਮੇਵਾਰੀ ਹੈ, ਕਿਉਂਕਿ ਈਰਾਨ ਦੇ ਜਿਹੜੇ ਉਹਨਾਂ ਦੀ 에ਅਰਲਾਈਨ ਹੈ ਸਭ ਤੋਂ ਵੱਡੀ 에ਅਰਲਾਈਨ, ਉਹਨਾਂ ਦੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਇਹ ਸੀ, ਉਹਨਾਂ ਦੇ ਕੋਲ ਖਬਰ ਵੀ ਸੀ, ਲੇਕਿਨ ਉਹਨਾਂ ਨੇ ਮਿਡਲ ਈਸਟ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਉਡਾਨਾਂ ਨੇ ਉਹ ਲਗਾਤਾਰ ਜਾਰੀ ਰਹੀਆਂ। ਔਰ ਉਹਨਾਂ ਦੇਸ਼ਾਂ 'ਚ ਖਾਸ ਤੌਰ ਤੇ ਜਿਹੜਾ ਯੂਨਾਈਟਿਡ ਅਰਬ ਐਮੀਰੇਟਸ, ਸੀਰੀਆ ਔਰ ਇਰਾਕ, ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਹਾਲਾਂ ਸਾਊਦੀ ਅਰੇਬੀਆ ਨੇ ਪਹਿਲਾਂ ਬੰਦ ਕਰ ਦਿੱਤਾ ਸੀ ਤੇ ਇਹ ਫੀਅਰ ਜ਼ਾਹਰ ਕੀਤਾ ਜਾ ਰਿਹਾ ਕਿ ਵੀ ਜਿਹੜਾ ਮਿਡਲ ਈਸਟ ਦੇ ਵਿੱਚ ਪਹੁੰਚਿਆ ਉਹਦੇ 'ਚ ਕਾਫੀ ਹੱਦ ਤੱਕ ਇਹ ਈਰਾਨ ਦੀ 에ਅਰਲਾਈਨਸ ਵਾਲੇ ਨੇ ਇਹ ਜ਼ਿੰਮੇਵਾਰ ਹੋ ਸਕਦੇ ਨੇ। ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਹੋਰ ਜਿਹੜੀਆਂ ਪ੍ਰੋਬਲਮਸ ਕੱਲੀਆਂ ਇਹ ਨਹੀਂ ਕਿ ਬਿਮਾਰੀ ਨਾਲ ਰਿਲੇਟਡ ਹੀ ਅਸੀਂ ਗੱਲ ਕਰਦੇ ਹਾਂ। ਇਟਲੀ ਦੇ ਹਵਾਲੇ ਨਾਲ ਇਹ ਹੈ ਕਿ ਵੀ ਇੰਨੇ ਜ਼ਿਆਦਾ ਕੇਸਿਸ ਨੇ
ਔਰ ਸਫਰਿੰਗ ਹੈ ਕਿ ਗਵਰਨਮੈਂਟ ਲੋਕਾਂ ਤੱਕ ਪਹੁੰਚ ਨਹੀਂ ਕਰ ਪਾ ਰਹੀ ਹੈ, ਨਾ ਹੀ ਉਹਨਾਂ ਦੇ ਕੋਲ ਰਿਸੋਰਸਿਸ ਨੇ, ਹਾਲਾਂਕਿ ਯੂਰਪੀਅਨ ਯੂਨੀਅਨ ਨੇ ਪੈਕੇਜ ਦਿੱਤਾ ਹੈ। ਸੋ ਇਟਲੀ ਦੇ ਵਿੱਚ ਮਾਫੀਆ, ਔਰ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਇੱਕ ਪ੍ਰੋਵਿੰਸ ਹੈ ਸਿਸਿਲੀਅਨ ਮਾਫੀਆ ਬੜਾ ਪਾਵਰਫੁਲ ਹੈ। ਔਰ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਸਿਸਿਲੀਅਨ ਮਾਫੀਆ ਹੈ ਉਹ ਬੜੀ ਤੇਜ਼ੀ ਨਾਲ ਲੋਕਾਂ ਤੱਕ ਰਾਹਤ ਵੀ ਪਹੁੰਚਾ ਰਿਹਾ ਹੈ, ਹਾਰਡ ਕੈਸ਼ ਦੇ ਰਿਹਾ ਹੈ। ਔਰ ਕਿਉਂਕਿ ਲੋਕਾਂ ਨੂੰ, ਜਿਹੜੇ ਬਿਜ਼ਨਸਮੈਨ ਨੇ, ਉਹਨਾਂ ਨੂੰ ਲੱਗਦਾ ਹੈ ਕਿ ਬਈ ਅਸੀਂ ਤਾਂ ਡੁੱਬ ਗਏ, ਹੁਣ ਅੱਗੋਂ ਵੀ ਪਤਾ ਨਹੀਂ ਕਿੰਨੇ ਮਹੀਨੇ ਜਾਂ ਅਸੀਂ ਸ਼ੁਰੂ ਨਹੀਂ ਕਰ ਸਕਣਾ, ਉਹ ਉਹਨਾਂ ਨੂੰ ਹਾਰਡ ਕੈਸ਼ ਜਿਹੜਾ ਦਿੰਦੇ ਨੇ ਔਰ ਉਹਨਾਂ ਦੀਆਂ ਬਿਜ਼ਨੈਸਿਸ ਬਾਈ ਆਊਟ ਕਰ ਰਹੇ ਨੇ। ਔਰ ਇਹਨੂੰ ਇੱਕ ਬੜੇ ਵੱਡੇ ਫਿਕਰ ਦਾ ਵਾਇਸ ਦੱਸਿਆ ਗਿਆ ਕਿ ਇਸ ਹਵਾਲੇ ਦੇ ਨਾਲ ਜਿਹੜਾ ਇਸ ਵੇਲੇ ਇਟਲੀ ਦਾ ਮਾਫੀਆ, ਖਾਸ ਤੌਰ ਤੇ ਸਿਸਿਲੀਅਨ ਮਾਫੀਆ ਹੈ, ਇਹ ਕਾਫੀ ਪਾਵਰਫੁਲ ਹੋ ਕੇ ਔਰ ਅੱਗੇ ਆ ਰਿਹਾ, ਜਿਹੜਾ ਕਿ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣੇਗਾ, ਕਿਉਂਕਿ ਆਲਰੇਡੀ ਗਵਰਨਮੈਂਟ ਨੇ ਲੰਬਾ ਵਕਤ ਲਾਇਆ ਉਹਨੂੰ ਕੰਟੇਨ ਕਰਨ ਦੇ ਲਈ। ਔਰ ਉਹਨਾਂ ਦਾ ਕਹਿਣਾ ਹੈ ਵੀ ਲੋਕ ਇਸ ਵੇਲੇ ਜਿਹੜੇ ਕਿ ਮੁਸੀਬਤ ਦਾ ਸ਼ਿਕਾਰ ਨੇ, ਉਹਨਾਂ ਦੇ ਲਈ ਸਭ ਤੋਂ ਅਹਿਮ ਇਹੀ ਹੈ ਕਿ ਉਹਨਾਂ ਦੀ ਮਦਦ ਕੌਣ ਕਰਦਾ ਹੈ, ਹਕੂਮਤ ਕਰੇ ਜਾਂ ਮਾਫੀਆ ਕਰੇ। ਔਰ ਇਸ ਸਾਰੇ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਇਹ ਸਾਡੇ ਲਈ ਇੱਕ, ਜਦੋਂ ਇਹ ਕਰੋਨਾ ਦੀ ਸਿਚੁਏਸ਼ਨ ਈਜ਼ ਆਊਟ ਵੀ ਹੋਏਗੀ, ਇਸ ਦੇ ਵਿੱਚ ਜਿਹੜੀ ਹੈ ਉਹ ਹੋਰ ਵੀ ਇੱਕ ਨਵਾਂ ਐਂਗਲ ਉਸ ਦੇ ਵਿੱਚ ਐਡ ਹੋ ਸਕਦਾ ਹੈ। ਔਰ ਇਸੇ ਤਰ੍ਹਾਂ ਭਾਰਤ ਦੇ ਹਵਾਲੇ ਨਾਲ, ਕਿਉਂਕਿ ਅੱਜ ਜ਼ਿਆਦਾ ਖਬਰਾਂ ਨੇ ਇੰਟਰਨੈਸ਼ਨਲ ਮੀਡੀਆ 'ਚ ਵੀ, ਕਿ ਕਿਵੇਂ ਪੰਜਾਬ ਦੇ ਵਿੱਚ ਅਸੀਂ ਗੱਲ ਕੀਤੀ ਸੀ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਹਵਾਲੇ ਨਾਲ, ਕਿ ਕਿਵੇਂ ਇਹਨਾਂ ਨੇ ਲਗਾਤਾਰਤਾ ਦੇ ਨਾਲ ਸਿੱਖਾਂ ਨੂੰ ਬਦਨਾਮ ਕਰਨ ਦਾ ਕੰਮ ਜਾਰੀ ਰੱਖਿਆ ਹੋਇਆ। ਲੇਕਿਨ ਹੁਣ ਜਦੋਂ ਦਾ ਇਹ ਆਇਆ ਕਿ ਜਿਹੜੀ ਮਾਈਗ੍ਰੈਂਟ ਲੇਬਰ, ਜਿਹਦੇ 'ਚ ਜ਼ਿਆਦਾ ਗੈਰ ਪੰਜਾਬੀ ਨੇ, ਭਾਵੇਂ ਪੰਜਾਬ 'ਚ ਹੀ ਉਹ ਸੈਟਲ ਨੇ, ਉੱਥੇ ਨਰਮਾ ਤੋੜਨ ਦੇ ਲਈ, ਨਰਮਾ ਚੁਗਣ ਦੇ ਲਈ ਜਾਂ ਹੋਰ ਕੰਮਾਂ 'ਚ ਸੀ, ਉਹ ਨਾਲ ਲੈ ਕੇ ਆਏ। ਔਰ ਉਹਨਾਂ ਨੂੰ, ਕਿਉਂਕਿ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਜਿਹੜੇ ਯਾਤਰੂਆਂ ਨੇ ਆਉਣਾ ਸੀ, ਉਹਨਾਂ ਬੱਸਾਂ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ। ਤੇ ਹੁਣ ਜਦੋਂ ਦੀ ਇਹ ਖਬਰ ਆਈ ਹੈ ਕਿ ਵੀ ਇਹ ਇਨਫੈਕਟ ਉਹਨਾਂ ਦੀ ਤਾਂ 3 ਵਾਰ ਸਕਰੀਨਿੰਗ ਹੋਈ ਸੀ, ਉਹ ਕਲੀਨ ਸੀ, ਉਹ ਜਿਹੜੇ ਆਏ ਉਹਨਾਂ ਨੂੰ ਵੀ ਇਨਫੈਕਟਡ ਕੀਤਾ ਔਰ ਪੰਜਾਬ 'ਚ ਵੀ ਕੇਸ ਵਧੇ ਨੇ। ਤੇ ਨਾਲ ਦੀ ਨਾਲ ਹੁਣ ਇਹ ਪ੍ਰੋਪੇਗੈਂਡਾ ਜਿਹੜਾ ਹੋ ਗਿਆ ਜੀ, ਨਾ 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 ਨਾ, ਹੁਣ ਇਹ ਤੁਸੀਂ ਜਿਹੜਾ ਉਹ ਕਿਸੇ ਨੂੰ ਆਇਡੈਂਟੀਫਾਈ ਨਾ ਕਰੋ, ਮਰੀਜ਼ ਤਾਂ ਮਰੀਜ਼ ਹੀ ਹੈ, ਇਹਦੇ ਬਾਰੇ ਐਡੀਟੋਰੀਅਲ ਵੀ ਲਿਖਣੇ ਸ਼ੁਰੂ ਹੋ ਗਏ। ਦੂਸਰਾ ਵੀ ਆ ਗਿਆ, ਔਰ ਰਾਸ਼ਟਰੀ ਸਿੱਖ ਸੰਗਤ ਜਿਹੜੀ RSS ਦੀ ਸਿੱਖਾਂ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਖੜੀ ਕੀਤੀ ਗਈ ਹੈ, ਉਹਨਾਂ ਨੇ ਵੀ ਅੱਜ ਇਸ ਦੇ ਉੱਤੇ ਇਤਰਾਜ਼ ਕੀਤਾ ਕਿ ਇਹ ਬਿਲਕੁਲ ਨੰਦੇੜ ਤੋਂ ਆਉਣ ਵਾਲੇ ਜਿਹੜੇ ਯਾਤਰੂ ਨੇ ਹਜ਼ੂਰ ਸਾਹਿਬ ਤੋਂ, ਉਹਨਾਂ ਦਾ ਤਬਲੀਗੀਆਂ ਦੇ ਨਾਲ ਕੰਪੈਰੀਜ਼ਨ ਨਾ ਕੀਤਾ ਜਾਏ, ਕਿਉਂਕਿ ਤਬਲੀਗੀਆਂ ਨੇ ਤਾਂ ਜਾਣ ਬੁੱਝ ਕੇ ਫੰਕਸ਼ਨ ਕੀਤਾ ਉੱਥੇ। ਉਹ ਤਾਂ ਉੱਥੇ ਫਸੇ ਹੋਏ ਸੀ 1 ਮਹੀਨੇ ਤੋਂ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਪੋਜ਼ਿਟਿਵ ਨੇ। ਸੋ ਇਸ ਦੇ ਉੱਤੇ ਜਿਹੜੀ ਡਰਟੀ ਪੋਲਿਟਿਕਸ ਹੈ ਉਹ ਤਾਂ ਖੇਡੀ ਜਾ ਰਹੀ ਹੈ। ਪਰ ਹੁਣ ਇਹ ਵੀ ਸਾਹਮਣੇ ਆ ਰਿਹਾ ਹੈ ਵੀ ਕਿਵੇਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਅਜੇ ਵੀ, ਜਦੋਂ ਹੁਣੇ ਲਾਕਡਾਊਨ ਥੋੜਾ ਜਿਹਾ ਰਿਲੈਕਸ ਹੋਇਆ, ਉਹ ਕਾਮੇ ਬੰਬੇ ਤੋਂ ਹੋਏ, ਕਲਕੱਤੇ ਤੋਂ ਹੋਣ, ਤੁਰੇ ਹੋਏ ਨੇ ਪੂਰੇ ਦੇ ਪੂਰੇ ਝੁੰਡਾਂ ਦੇ ਝੁੰਡ। ਔਰ ਦਿਲਚਸਪ ਗੱਲ ਹੈ ਵੀ ਕੱਲ ਜਦੋਂ ਸ਼ਰਾਬ ਦੇ ਠੇਕੇ ਖੋਲਣ ਦੀ ਗੱਲ, ਜਿਹਦੀ ਐਡਵੋਕੇਸੀ ਕੇਜਰੀਵਾਲ ਨੇ ਵੀ ਕੀਤੀ ਸੀ, ਅਮਰਿੰਦਰ ਨੇ ਵੀ ਕੀਤੀ, ਖੋਲੋ, ਕੱਲ ਦਿੱਲੀ ਦੇ ਵਿੱਚ ਇਹ ਦੇਖਣ ਵਾਲਾ ਸੀ ਕਿ ਠੇਕਿਆਂ ਦੇ ਬਾਹਰ ਇਵੇਂ ਹਜ਼ਾਰਾਂ ਦੀ ਗਿਣਤੀ ਜਿਹੜੇ ਲੋਕ ਨੇ ਸਾਰੇ ਇੱਕ ਦੂਜੇ ਦੇ ਉੱਤੇ ਚੜੇ ਹੋਏ ਸੀ ਇਵੇਂ ਲਾਈਨਾਂ 'ਚ, ਕਿ ਕੋਈ ਸੋਸ਼ਲ ਡਿਸਟੈਂਸਿੰਗ ਲਾਈਨ ਨਹੀਂ ਸੀ। ਹਾਲਾਂਕਿ ਉਹਨਾਂ ਨੇ ਅਗਲੇ ਦਿਨ ਇਹ ਰੋਕਣ ਦੇ ਲਈ 70% ਟੈਕਸ ਵਧਾ ਦਿੱਤਾ ਸ਼ਰਾਬ ਦੇ ਉੱਤੇ। ਉਹਦਾ ਟੈਕਸ ਦਾ ਨਾਂ ਹੀ ਕਰੋਨਾ ਟੈਕਸ ਰੱਖਿਆ, ਲੇਕਿਨ ਇਹਦੇ ਬਾਵਜੂਦ ਪਰ ਉਸ ਨੂੰ ਲਾਠੀ ਚਾਰਜ ਕਰਨਾ ਪਿਆ। ਔਰ ਉਸ ਸਾਰੇ ਦਾ ਲੋਕ ਇਹ ਪੁੱਛ ਰਹੇ ਨੇ ਕਿ ਭਾਈ ਤੁਸੀਂ ਧਾਰਮਿਕ ਇਕੱਠਾਂ ਵਾਲਿਆਂ ਨੂੰ ਤੇ ਕਿਤੇ ਤਬਲੀਗੀਆਂ ਨੂੰ, ਕਿਤੇ ਤਖਤ ਸਾਹਿਬ ਨੂੰ ਜ਼ਿੰਮੇਵਾਰ ਦੱਸਦੇ ਸੀ, ਹੁਣ ਇਹਨਾਂ ਨੂੰ ਕੀ ਹੈ? ਇਹ ਜਿਹੜਾ ਸ਼ਰਾਬ ਹੈ ਕਰੋਨਾ ਦੀ ਭੈਣ ਹੈ ਕਿ ਵੀ ਉਹਨੂੰ ਤੁਸੀਂ ਬੜਾ ਜਿਹੜਾ ਪੜਾ ਰਹੇ ਹੋ ਲੋਕਾਂ ਨੂੰ ਕਿ ਵੀ ਪੀ ਕੇ ਇੱਕ ਭੈਣ ਦੂਜੀ ਦਾ ਖਹਿੜਾ ਛੱਡ ਜਾਏਗੀ। ਸੋ ਇਹ ਵੀ ਇੱਕ ਗੱਲ ਸਾਹਮਣੇ ਆਈ ਹੈ ਕਿ ਕਿਸ ਹੱਦ ਤੱਕ ਜਾ ਕੇ ਲਾਲੈਸਨੈਸ ਹੈ, ਔਰ ਉਹਨਾਂ ਨੂੰ ਇਹ ਕੋਈ ਫਿਕਰ ਨਹੀਂ ਹੈ ਕਿ ਲੋਕਾਂ ਨੂੰ ਕਿਵੇਂ ਪਹੁੰਚਾਉਣਾ ਹੈ। ਸਪੈਸ਼ਲ ਗੱਡੀਆਂ ਦੀ ਗੱਲ ਹੁੰਦਿਆਂ ਇਹ ਵੀ ਸਾਹਮਣੇ ਆਇਆ ਕਿਵੇਂ ਉਹ ਵਿਚਾਰੇ ਗਰੀਬ ਮਜ਼ਦੂਰ, ਜਿਨ੍ਹਾਂ ਤੋਂ 3-3 ਹਜ਼ਾਰ ਤੋਂ ਲੈ ਕੇ 10-10 ਹਜ਼ਾਰ ਰੁਪਏ ਤੱਕ ਟ੍ਰੇਨ ਦਾ ਕਿਰਾਇਆ ਵੀ ਵਸੂਲ ਕੀਤਾ ਜਾ ਰਿਹਾ। ਸੈਂਟਰ ਕਹਿ ਰਹੇ ਨਹੀਂ ਅਸੀਂ ਨਹੀਂ ਕਰ ਰਹੇ, ਅਸੀਂ ਤਾਂ ਸਟੇਟਾਂ ਨੂੰ ਕਿਹਾ, ਸਟੇਟਾਂ ਕਹਿੰਦੀਆਂ ਕੋਈ ਨਹੀਂ ਜੀ, ਅਸੀਂ ਜਿਹੜੇ ਲੈ ਲਏ ਨੇ ਅਸੀਂ ਉਹਨਾਂ ਨੂੰ ਵਾਪਸ ਕਰ ਦਿਆਂਗੇ। ਸੋ ਕੁੱਲ ਮਿਲਾ ਕੇ ਉੱਥੇ ਮਨੁੱਖਾਂ ਦਾ ਹਰ ਲਿਹਾਜ਼ ਦੇ ਨਾਲ ਸ਼ਿਕਾਰ ਵਾਂਗ ਉਹਨਾਂ ਦਾ ਹਾਲ ਹੋਇਆ ਹੋਇਆ।
ਦੁਨੀਆ ਬਹੁਤ ਦੁਖੀ ਹੈ, ਤਕਲੀਫ 'ਚ ਹੈ। ਕਿੰਨੀਆਂ ਮੌਤਾਂ ਹੋਰ ਹੋ ਰਹੀਆਂ ਨੇ, ਕੋਈ ਘਰਾਂ 'ਚ, ਕੋਈ ਕਿਸੇ, ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਲੇਕਿਨ ਇਹਦੇ ਬਾਵਜੂਦ ਵੀ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਉਹ ਇਹ ਕੇਸਿਸ ਵੀ ਆ ਰਹੇ ਨੇ। ਔਰ ਟੈਸਟ ਦਾ ਹਾਲ ਇਹ ਹੈ, ਮੈਂ ਕਿਸੇ ਸ਼ਾਇਦ ਤਨਜ਼ਾਨੀਆ ਦੇ ਹਵਾਲੇ ਨਾਲ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਦੇਖਣ ਦੇ ਲਈ ਕਿ ਇਹ ਟੈਸਟ ਕਿੰਨੇ ਕੁ ਰਿਲਾਇਬਲ ਨੇ ਜਾਂ ਲੈਬੋਰਟਰੀਆਂ ਵਾਲੇ ਕਿੰਨੇ ਕੁ ਰਿਲਾਇਬਲ ਨੇ। ਉਹਨਾਂ ਨੇ ਕਿਤੇ ਜਿਹੜਾ ਉਹ ਕੋਈ ਹੋਰ ਚੀਜ਼ ਜਿਹੜੀ ਆਮ ਕਿਤੇ ਸੂਪ ਭੇਜ ਦਿੱਤਾ ਕਿਸੇ ਦਾ ਇਹ ਟੈਸਟ ਕਰਨ ਦੇ ਲਈ ਕਿ ਜੀ ਇਹ ਹੈ, ਤਾਂ ਉਹਨੂੰ ਵੀ ਪੋਜ਼ਿਟਿਵ ਬਣਾਇਆ ਹੋਇਆ, ਕਿਸੇ ਹੋਰ ਨੂੰ ਪੋਜ਼ਿਟਿਵ ਬਣਾਇਆ ਹੋਇਆ। ਸੋ ਕੁੱਲ ਮਿਲਾ ਕੇ ਜੋ ਭਾਰਤ ਦਾ ਹਾਲ ਹੈ ਉਹਦੇ 'ਚ ਤਾਂ ਤੁਸੀਂ ਬਿਲਕੁਲ ਹੀ ਇਤਬਾਰ ਨਹੀਂ ਕਰ ਸਕਦੇ ਕਿ ਉੱਥੇ ਕਿਹੜੀ ਚੀਜ਼ ਜਿਹੜੀ ਹੈ ਉਹ ਪ੍ਰੋਪਰ ਹੈ। ਸੋ ਇਸ ਸਾਰੇ ਮਾਹੌਲ 'ਚ ਮੈਨੂੰ ਇਹ ਖੌਫ ਹੈ ਮੇਰਾ ਕਿ ਵੀ ਜਦੋਂ ਇਹ ਥੋੜਾ ਜਿਹਾ ਵੀ ਜਿਸ ਪਾਸੇ ਵਾਲੇ ਹੋ ਰਿਹਾ ਹੈ ਔਰ ਉੱਥੇ ਉਹੀ ਅਨਪੜ੍ਹ ਜਿਹੜੇ ਨੇ ਨੀਮ ਹਕੀਮ ਖਤਰਾ ਹੈ ਜਾਨ ਵਾਂਗ ਇਲਾਜ ਵੀ ਦੱਸਣ ਵਾਲੇ ਲੱਗੇ ਹੋਏ ਨੇ। ਹੈਲਥ ਮਿਨਿਸਟਰ ਜਿਹੜਾ ਖੁਦ ਮੈਡੀਕਲ ਬੈਕਗਰਾਉਂਡ ਦਾ ਹਰਸ਼ਵਰਧਨ, ਉਹ ਵੀ ਕਹਿ ਰਿਹਾ ਨਹੀਂ ਸਾਡੇ ਇੱਥੇ ਸਿਸਟਮ ਦੇ ਵਿੱਚ ਅਸੀਂ ਕਾਫੀ ਕੁਝ ਜਿਹੜਾ ਸਾਡਾ ਉਹ ਡਿਫਰੈਂਟ ਹੈ ਬਾਕੀਆਂ ਨਾਲੋਂ, ਇਸ ਲਈ ਅਸੀਂ ਬਚੇ ਹਾਂ, ਭਗਵਾਨ ਕੀ ਯਹਾਂ ਕਿਰਪਾ ਹੈ। ਨਾਲ ਦੀ ਨਾਲ ਉਹਨਾਂ ਨੇ ਕਿਵੇਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਇੰਟਰਫੀਅਰ ਕਰ ਰਹੇ ਨੇ, ਕਿਵੇਂ ਉਹਨਾਂ ਨੇ ਆਰੋਗਿਆ ਸੇਤੂ ਨਾਂ ਦੀ ਇੱਕ ਐਪ ਜਿਹੜੀ ਕਿ ਉਹਨਾਂ ਦੀ ਹੈਲਥ ਮਿਨਿਸਟਰੀ ਦੇ ਨਾਂ ਥੱਲੇ ਕੀਤੀ ਹੈ ਜਾਰੀ, ਪਰ ਈਵਨ ਆਪੋਜੀਸ਼ਨ ਲੀਡਰਾਂ ਨੇ ਕਿਹਾ ਕਿ ਵੀ ਇਹ ਐਪ ਦੇ ਹਵਾਲੇ ਨਾਲ ਲੋਕਾਂ ਨੂੰ ਮੈਂਡੇਟਰੀ ਕਰ ਦਿੱਤਾ ਹੈ ਕਿ ਸਾਰੇ ਇਹਨੂੰ ਡਾਊਨਲੋਡ ਕਰਨ ਜਿਨ੍ਹਾਂ ਦੇ ਆਧਾਰ ਕਾਰਡ ਨੇ। ਔਰ ਉਹਨਾਂ ਦਾ ਇਹ ਕਹਿਣਾ ਕਿ ਇਹ ਜਿਹੜੀ ਆਰੋਗਿਆ ਸੇਤੂ ਐਪ ਹੈ ਅਸਲ ਦੇ ਵਿੱਚ ਤੁਸੀਂ ਜੋ ਵੀ ਕਰ ਰਹੇ ਹੋ ਉਸ ਦੀ ਜਾਣਕਾਰੀ ਉਹਦੇ ਚੋਂ ਰਿਕਾਰਡ ਹੋ ਰਹੀ ਹੈ। ਔਰ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਕੋਈ ਪ੍ਰਾਈਵੇਸੀ ਨਹੀਂ ਹੈ, ਤੁਹਾਡੇ ਉੱਤੇ ਸਰਕਾਰ ਜਸੂਸੀ ਕਰ ਰਹੀ ਹੈ, ਸਪਾਈਂਗ ਕਰ ਰਹੀ ਹੈ। ਇਹ ਈਵਨ ਆਪੋਜੀਸ਼ਨ ਦਾ ਕਹਿਣਾ ਹੈ। ਪਰ ਇਸ ਹਵਾਲੇ ਨਾਲ ਉਹ ਆਪਣੀ ਇਸ ਐਪ ਦੇ ਜ਼ਰੀਏ ਲੋਕਾਂ ਦੀ ਪ੍ਰਾਈਵੇਸੀ ਨੂੰ ਵੀ ਜਿਹੜਾ ਉਹ ਫਲਾਊਟ ਕਰ ਰਹੇ ਨੇ। ਨਾਲ ਦੀ ਨਾਲ ਅਸੀਂ ਜਿਵੇਂ ਜ਼ਿਕਰ ਕੀਤਾ ਔਰ ਅੱਜ ਦਲ ਖਾਲਸਾ ਨੇ ਇੱਕ ਡੀਟੇਲਡ ਲੈਟਰ ਵੀ ਜਿਹੜਾ ਉਹ ਆਪੋਜੀਸ਼ਨ ਦੇ ਐਮਪੀਜ਼ ਨੂੰ ਲਿਖਿਆ ਕਿ ਵੀ ਤੁਸੀਂ ਦੇਖ ਰਹੇ ਹੋ ਕਿਵੇਂ ਸੈਡੀਸ਼ਨ, ਦੇਸ਼ ਧਰੋਹ ਦੇ ਔਰ ਦੂਸਰਿਆਂ ਦਾ ਮਿਸਯੂਜ਼ ਹੋ ਰਿਹਾ ਹੈ, ਕਿਵੇਂ ਜਾਮੀਆ ਮਿਲੀਆ ਇਸਲਾਮੀਆ ਦੀਆਂ 4 ਸਟੂਡੈਂਟਸ ਦੇ ਖਿਲਾਫ, ਕਿਵੇਂ ਡਿਫਰੈਂਟ ਕਸ਼ਮੀਰ ਦੇ ਵਿੱਚ 3 ਜਰਨਲਿਸਟ ਦੇ ਖਿਲਾਫ, ਔਰ ਇਸ ਸਾਰੇ ਨੂੰ ਜਿਹੜਾ ਉਹ ਵਰਤਿਆ ਜਾ ਰਿਹਾ ਹੈ। ਔਰ ਇਸ ਸਾਰੇ ਹਵਾਲੇ ਦੇ ਨਾਲ ਚੁੱਪ ਚਪੀਤੇ ਵਪਾਰਕ ਡੀਲਾਂ ਵੀ ਹੋ ਰਹੀਆਂ। ਇਹਨਾਂ ਨੇ 2 ਜਿਹੜੇ ਨੇ ਵੱਡੇ ਜਹਾਜ਼ ਅਮਰੀਕਾ ਤੋਂ ਖਰੀਦੇ ਨੇ ਕਿ ਜੀ ਮੋਦੀ ਦੇ ਲਈ, ਜਿੱਥੇ ਕਿ ਉਹ ਆਪਣੀ ਪ੍ਰੈਸ ਕਾਨਫਰੰਸ ਵੀ ਕਰ ਸਕੇਗਾ ਔਰ ਦੂਸਰਾ ਕਰੇਗਾ। ਸੋ ਇਹ ਡੀਲਸ ਕਿਉਂਕਿ ਇਸ ਵੇਲੇ ਕੋਰੋਨਾ ਤੋਂ ਬਿਨਾਂ ਕਿਸੇ ਨੂੰ ਹੋਰ ਕੁਝ ਨਜ਼ਰ ਨਹੀਂ ਆ ਰਿਹਾ, ਇਹ ਅੰਡਰਹੈਂਡ ਜੋ ਕੁਝ ਕਰ ਰਹੇ ਨੇ, ਸੌਦੇਬਾਜ਼ੀਆਂ ਕਰ ਰਹੇ ਨੇ। ਜਿਵੇਂ ਇਹਨਾਂ ਨੇ ਵੱਡੇ ਵੱਡੇ ਧਨਾੜ ਜਿਹੜੇ ਇਹਨਾਂ ਦੇ ਪੈਸਾ ਲੈ ਕੇ ਦੌੜੇ ਨੇ, ਰਿਜ਼ਰਵ ਬੈਂਕ ਨੇ ਉਹਨਾਂ ਦਾ ਜਿਹੜਾ ਉਹ ਮਾਫ ਕੀਤਾ, ਜਿਹੜਾ ਉਹਨਾਂ ਦਾ ਉਹ ਲੈ ਕੇ ਪੈਸੇ ਦੌੜੇ ਹੋਏ ਨੇ। ਇਹ ਸਾਰੇ ਵਰਤਾਰੇ ਨਾਲ ਦੀ ਨਾਲ ਚੱਲ ਰਹੇ ਨੇ। ਮੁਸਲਮਾਨਾਂ ਸਿੱਖਾਂ ਨੂੰ ਬਦਨਾਮ ਕਰਨ ਦੀ ਲਾਈਨ ਵੀ ਬਰਾਬਰ ਜਾਰੀ ਹੈ ਔਰ ਨਾਲ ਦੀ ਨਾਲ ਜਿਹੜਾ ਇਹ ਉਹਨਾਂ ਦਾ ਸਿਨਿਸਟਰ ਏਜੰਡਾ ਜਿਹੜਾ ਕਿ ਹਿੰਦੂਤਵਾ ਨੂੰ ਪ੍ਰਮੋਟ ਕਰਨ ਦਾ ਹੈ, ਇਸ ਦਾ ਅਸੀਂ ਹੋਰ ਵੀ ਕਈ ਜਿਹੜੇ ਐਸਪੈਕਟਸ ਨੂੰ ਦੇਖ ਰਹੇ ਹਾਂ ਕਿ ਇਹ ਬਰਾਬਰ ਜਾਰੀ ਹੈ। ਸੋ ਇਸ ਸੰਬੰਧੀ ਅਸੀਂ ਕਲੋਜ਼ ਕਰਨ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਵਰਲਡ ਮੀਟਰਸ ਵਾਲਿਆਂ ਦਾ ਲੇਟੈਸਟ ਡਾਟਾ ਹੈ, ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਦੁਨੀਆ ਦੇ ਵਿੱਚ ਇਸ ਵੇਲੇ 3,06,93,796 ਟੋਟਲ ਕੇਸਿਸ ਨੇ ਔਰ ਮੌਤਾਂ ਡੈਥਸ ਜਿਹੜੀਆਂ ਨੇ 2,55,590 ਡੈਥਸ ਜਿਹੜੀਆਂ ਨੇ ਕਾਊਂਟ ਹੋਈਆਂ ਨੇ। ਔਰ ਇਸ ਦੇ ਨਾਲ ਹੀ ਜਿਹੜੀ ਰਿਕਵਰੀ ਹੈ 1,22,04,099 ਜਿਹੜੇ ਲੋਕ ਨੇ ਉਹ 1,02,24,099 ਜਿਹੜੇ ਲੋਕ ਨੇ ਉਹ ਰਿਕਵਰ ਹੋਏ ਨੇ। ਔਰ ਇਹ ਸਾਰੇ ਦੇ ਵਿੱਚ ਰਿਕਵਰੀ ਰੇਟ ਜਿਵੇਂ ਮੈਂ ਕਿਹਾ 2% ਹੈ ਜਿਹੜੇ ਸੀਰੀਅਸ ਜਾਂ ਕ੍ਰਿਟੀਕਲ ਨੇ ਉਹਨਾਂ ਦੇ ਵਿੱਚ, ਔਰ ਜਿਹੜੀਆਂ ਡੈਥ ਰੇਟ ਜਿਹੜਾ ਔਰ ਉਹ ਜਿਹੜਾ 18% ਉਹਨਾਂ ਚੋਂ 2% ਚੋਂ ਅੱਗੇ ਰਿਕਵਰ ਕਰਦੇ ਸੀ, 18 ਦਾ ਵੀ ਹੁਣ ਜਿਹੜੀਆਂ ਡੈਥਸ ਹੁੰਦੀਆਂ ਸੀ ਉਹ 17 ਤੇ ਆ ਗਿਆ। ਸੋ ਜ਼ਾਹਰ ਹੈ ਕਿ ਬੈਟਰ ਇਕਵਿਪਮੈਂਟ, ਜ਼ਿਆਦਾ ਵੈਂਟੀਲੇਟਰਸ ਦਾ ਹੋਣਾ, ਕਿਉਂਕਿ ਬਹੁਤ ਸਾਰਾ ਜਦੋਂ ਮੈਂ ਇਟਲੀ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਵੀ ਕਿਉਂ ਡੈਥਸ ਜ਼ਿਆਦਾ ਹੋਈਆਂ ਨੇ ਜਦੋਂ ਕਿ ਨੰਬਰ ਆਫ ਕੇਸਿਸ ਲਗਭਗ ਫਰਾਂਸ ਦੇ ਹੀ ਬਰਾਬਰ ਸੀ, ਤੇ ਇਹ ਸਾਹਮਣੇ ਆਇਆ ਕਿ ਫਰਾਂਸ ਦੇ ਵਿੱਚ 10 ਗੁਣਾ ਜ਼ਿਆਦਾ
ਇਟਲੀ ਨਾਲੋਂ ਵੈਂਟੀਲੇਟਰ ਸੀ। ਸੋ ਜਦੋਂ ਐਮਰਜੈਂਸੀ ਸਰਵਿਸ ਦੀ ਲੋੜ ਹੁੰਦੀ ਹੈ, ਜੇ ਇੱਕਦਮ ਪੇਸ਼ੈਂਟ ਨੂੰ ਤੁਸੀਂ ਵੈਂਟੀਲੇਟਰ ਤੇ ਪਾ ਦਿੰਦੇ ਹੋ ਤਾਂ ਉਹਦੀ ਜਾਨ ਬਚ ਜਾਂਦੀ ਹੈ। ਸੋ ਇਹ ਜਿਹੜਾ ਈਵਨ 2% ਕ੍ਰਿਟੀਕਲ ਨੇ, ਉਹਨਾਂ ਚੋਂ ਵੀ ਹੁਣ ਅੱਗੋਂ ਜਿਹੜਾ ਡੈਥ ਰੇਟ ਹੈ ਉਹ ਸਿਰਫ 17% ਦਾ ਹੈ, ਜਿਹੜੀ ਕਿ ਇੱਕ ਪੋਜ਼ਿਟਿਵ ਮੈਂ ਸਮਝਦਾ ਕਿ ਡਿਵੈਲਪਮੈਂਟ ਹੈ ਬੈਟਰ ਇਕਵਿਪਮੈਂਟ ਦਾ ਹੋਣਾ। ਔਰ ਹੁਣ ਅਮਰੀਕਾ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਪਿਛਲੇ 24 ਘੰਟੇ ਦੇ ਵਿੱਚ ਇਸ ਵੈਬਸਾਈਟ ਦੇ ਉੱਤੇ 1227 ਡੈਥਸ ਅਮਰੀਕਾ ਦੇ ਵਿੱਚ ਹੋਈਆਂ ਨੇ। ਟੋਟਲ ਡੈਥਸ 31148 ਨੇ ਔਰ ਪਿਛਲੇ 24 ਘੰਟੇ ਦੇ ਵਿੱਚ 11499 ਨਵੇਂ ਕੇਸ ਆਏ ਨੇ। ਔਰ ਇਹ ਸਾਰੇ ਮਈ ਦੇ ਮਹੀਨੇ 'ਚ ਇਹ ਹੈ ਕਿ ਐਵਰੇਜ 10,000 ਤੋਂ ਉੱਪਰ ਕੇਸ ਜਿਹੜੇ ਉਹ ਆਣਗੇ। ਔਰ ਇਹ ਵੀ ਜਿਹੜੀ ਉਹਨਾਂ ਦੀ ਕੌਨਫੀਡੈਂਸ਼ੀਅਲ ਰਿਪੋਰਟ ਹੈ ਉਹਦੇ 'ਚ ਕਿਤੇ ਨਾ ਕਿਤੇ ਇਹ ਵੀ ਆਇਆ ਕਿ ਅਮਰੀਕਾ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਸਾਰੇ ਇਸ ਮਹੀਨੇ 'ਚ ਔਰ ਜਿਹੜਾ ਸ਼ਾਇਦ ਜੂਨ ਐਂਡ ਤੱਕ ਜਾਰੀ ਰਹੇ 3000 ਮੌਤਾਂ ਰੋਜ਼ਾਨਾ ਹੋ ਸਕਦੀਆਂ ਨੇ। ਔਰ ਇਸੇ ਤਰ੍ਹਾਂ ਸਪੇਨ ਔਰ ਇਟਲੀ ਜਿਹੜੇ ਅੱਗੇ ਨਾਲੋਂ ਬੈਟਰ ਨੇ, ਲੇਕਿਨ ਫਿਰ ਵੀ ਸਪੇਨ 24 ਘੰਟੇ 'ਚ 185 ਮੌਤਾਂ ਹੋਈਆਂ ਨੇ ਔਰ ਇਟਲੀ ਦੇ ਵਿੱਚ 236 ਡੈਥਸ ਹੋਈਆਂ। ਯੂਕੇ ਦੇ ਵਿੱਚ ਜਿੱਥੇ ਗ੍ਰਾਫ ਬੇਸ਼ੱਕ ਕਰਬ ਹੋ ਗਿਆ ਲੇਕਿਨ ਫਲੈਟ ਹੋਇਆ ਔਰ ਉੱਥੇ 693 ਡੈਥਸ ਫਿਰ ਵੀ ਨੇ ਪਿਛਲੇ 24 ਘੰਟੇ 'ਚ। ਔਰ ਟੋਟਲ ਡੈਥਸ ਇੰਗਲੈਂਡ ਦੇ ਵਿੱਚ 29,427 ਨੇ। ਫਰਾਂਸ ਔਰ ਜਰਮਨੀ ਇਸ ਪੱਖੋਂ ਲੱਕੀ ਨੇ ਕਿ ਪਿਛਲੇ 24 ਘੰਟੇ 'ਚ ਉੱਥੇ ਕੋਈ ਡੈਥ ਨਹੀਂ ਹੈ। ਔਰ ਈਵਨ ਫਰਾਂਸ ਦੇ ਵਿੱਚ ਪਿਛਲੇ 24 ਘੰਟੇ 'ਚ ਕੋਈ ਨਵਾਂ ਕੇਸ ਨਹੀਂ ਆਇਆ, ਜਦੋਂ ਕਿ ਜਰਮਨ ਦੇ ਵਿੱਚ ਹਾਲਾਂ ਨਵੇਂ ਕੇਸ 338 ਆਏ ਨੇ। ਰਸ਼ੀਆ ਜਿੱਥੇ ਕੱਲ ਇੱਕਦਮ ਸਪਾਈਕ ਸੀ, ਅੱਜ ਵੀ 10,000 ਤੋਂ ਜ਼ਿਆਦਾ ਨਵੇਂ ਕੇਸ ਆਏ ਨੇ। 1,55,370 ਟੋਟਲ ਉਹਨਾਂ ਦੇ ਕੇਸ ਨੇ ਔਰ 95 ਮੌਤਾਂ ਜਿਹੜੀਆਂ ਪਿਛਲੇ 24 ਘੰਟੇ 'ਚ ਹੋਈਆਂ। ਟਰਕੀ ਜਿਹਦਾ ਗ੍ਰਾਫ ਬਰਾਬਰ ਉੱਪਰ ਨੂੰ ਜਾ ਰਿਹਾ ਔਰ ਨਵੇਂ ਕੇਸ 1,832 ਨੇ, ਡੈਥਸ 59 ਨੇ ਔਰ ਟੋਟਲ ਕੇਸ ਟਰਕੀ ਦੇ ਵਿੱਚ ਜਿਹੜੇ ਕਰੋਨਾ ਪੋਜ਼ਿਟਿਵ ਨੇ 1,29,491 ਨੇ। ਬ੍ਰਾਜ਼ੀਲ 24 ਮੌਤਾਂ ਨੇ ਔਰ ਉਹਨਾਂ ਦੇ 1 ਲੱਖ ਤੋਂ ਜ਼ਿਆਦਾ ਟੋਟਲ ਕੇਸ ਬ੍ਰਾਜ਼ੀਲ ਦੇ ਵਿੱਚ ਰਿਕਾਰਡਡ ਨੇ। ਈਰਾਨ ਦੇ ਵਿੱਚ 63 ਮੌਤਾਂ ਨੇ ਪਿਛਲੇ 24 ਘੰਟੇ ਔਰ ਨਵੇਂ ਕੇਸ ਵੀ ਲਗਾਤਾਰਤਾ ਨਾਲ 1323 ਨਵੇਂ ਕੇਸ ਆਏ ਨੇ। ਚਾਈਨਾ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰਤਾ ਨਾਲ ਕੋਈ ਡੈਥ ਨਹੀਂ ਹੈ। ਨਵਾਂ ਕੇਸ ਸਾਰੇ ਚੀਨ ਦੇ ਵਿੱਚ ਸਿਰਫ ਇੱਕ ਨਵਾਂ ਕੇਸ ਆਇਆ। ਸੋ ਇਹ ਉਹਨਾਂ ਦੀ ਪ੍ਰਾਪਤੀ ਹੈ। ਕੈਨੇਡਾ 'ਚ ਅੱਜ ਡੈਥਸ ਘੱਟ ਨੇ ਬੀਤੇ ਦਿਨਾਂ ਨਾਲੋਂ, ਮਤਲਬ ਇਹ ਹੈ ਕਿ ਜਿਹੜੇ ਕ੍ਰਿਟੀਕਲ ਨੇ ਉਹਨਾਂ ਦੀ ਹੈਲਥ ਇੰਪਰੂਵ ਹੋਈ ਹੋਏਗੀ। 64 ਮੌਤਾਂ ਨੇ ਔਰ ਨਵੇਂ ਕੇਸ ਵੀ ਘਟੇ ਨੇ, 393 ਨਵੇਂ ਕੇਸ ਨੇ। ਬੈਲਜੀਅਮ ਜਿੱਥੇ ਪਿਛਲੇ 24 ਘੰਟੇ 'ਚ 92 ਮੌਤਾਂ ਨੇ ਔਰ ਨਵੇਂ ਕੇਸ 242 ਆਏ ਨੇ। ਟੋਟਲ ਡੈਥਸ 8,016 ਨੇ। ਨੀਦਰਲੈਂਡਸ ਜਿਹੜਾ ਸਾਡਾ ਹਾਲੈਂਡ ਕਰਕੇ ਸਾਡੇ ਦਰਸ਼ਕਾਂ 'ਚ ਹੁਣ ਇਹ ਲਫ਼ਜ਼ ਜ਼ਿਆਦਾ ਪਪੂਲਰ ਹੈ, ਅਜੇ ਵੀ ਮੌਤਾਂ ਦਾ ਸਿਲਸਿਲਾ ਜਾਰੀ ਹੈ। 86 ਮੌਤਾਂ ਪਿਛਲੇ 24 ਘੰਟੇ 'ਚ ਨੇ। ਟੋਟਲ ਡੈਥਸ 5,168 ਨੇ ਔਰ ਨਵੇਂ ਕੇਸ ਵੀ ਆ ਰਹੇ ਨੇ, 317 ਨਵੇਂ ਕੇਸ ਨੇ। ਇਕਵਾਡੋਰ ਜਿੱਥੇ ਪਿਛਲੇ 24 ਘੰਟੇ 'ਚ ਕੋਈ ਨਵੀਂ ਮੌਤ ਰਿਕਾਰਡ ਨਹੀਂ ਹੋਈ ਔਰ ਨਵਾਂ ਕੇਸ ਵੀ ਨਹੀਂ ਹੋਇਆ, ਇੱਕ ਪੋਜ਼ਿਟਿਵ ਸਾਈਨ ਹੈ, ਕਿਉਂਕਿ ਇਹ ਜਿਹੜੇ ਛੋਟੇ ਛੋਟੇ ਦੇਸ਼ ਨੇ ਇਹਨਾਂ ਦੇ ਕੋਲ ਬਹੁਤ ਘੱਟ ਰਿਸੋਰਸਿਸ ਨੇ ਔਰ ਜੇ ਇੱਥੇ ਇਹ ਤੇਜ਼ੀ ਨਾਲ ਸਪਰੈਡ ਹੋਏ ਤਾਂ ਫਿਰ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਸਾਊਦੀ ਅਰੇਬੀਆ ਜਿਹੜਾ ਉਹਨਾਂ ਦੀਆਂ 9 ਮੌਤਾਂ ਪਿਛਲੇ 24 ਘੰਟੇ 'ਚ ਰਿਕਾਰਡ ਹੋਈਆਂ ਔਰ ਇਹ ਉੱਥੇ ਵੀ ਇੱਕਦਮ ਸਪਾਈਕ ਹੋਈ ਹੈ। ਨਵੇਂ ਕੇਸ ਸਾਊਦੀ ਅਰੇਬੀਆ ਦੇ ਵਿੱਚ 1,595 ਨਵੇਂ ਕੇਸ ਜਿਹੜੇ ਨੇ ਉਹ ਆਏ ਨੇ। ਔਰ ਇਸੇ ਤਰੀਕੇ ਨਾਲ ਮੈਕਸੀਕੋ ਸਾਡੇ ਨਾਰਥ ਅਮਰੀਕਾ 'ਚ 117 ਮੌਤਾਂ ਨੇ ਪਿਛਲੇ 24 ਘੰਟੇ ਔਰ ਨਵੇਂ ਕੇਸ 1,434 ਪਿਛਲੇ 24 ਘੰਟੇ 'ਚ ਆਏ ਨੇ। ਸਵੀਡਨ ਯੂਰਪ ਅਜੇ ਇਸ ਦੀ ਗ੍ਰਿਪ 'ਚੋਂ ਨਹੀਂ ਨਿਕਲਿਆ, ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ। ਪਿਛਲੇ 24 ਘੰਟੇ 'ਚ 85 ਮੌਤਾਂ ਨੇ ਔਰ ਟੋਟਲ ਨਵੇਂ ਕੇਸ 4,995 ਆਏ ਨੇ। ਪਾਕਿਸਤਾਨ ਜਿੱਥੇ ਮੈਂ ਜ਼ਿਕਰ ਕੀਤਾ ਹੈ ਕਿ 500 ਦੇ ਕਰੀਬ ਉਹਨਾਂ ਦੇ ਡਾਕਟਰਸ ਨਰਸਿਸ ਮੈਡੀਕੋ ਸਫਰ ਕਰ ਰਹੇ ਨੇ ਔਰ ਇਹ ਵੀ ਸਾਹਮਣੇ ਆਇਆ ਕਿ 40 ਜਰਨਲਿਸਟ ਜਿਹੜੇ ਨੇ ਉਹ ਵੀ ਕਰੋਨਾ ਪੋਜ਼ਿਟਿਵ ਨੇ। ਔਰ ਪਾਕਿਸਤਾਨ 'ਚ ਪਿਛਲੇ 24 ਘੰਟੇ 'ਚ 38 ਮੌਤਾਂ ਹੋਈਆਂ ਨੇ ਔਰ ਟੋਟਲ ਡੈਥਸ 514 ਨੇ। ਨਵੇਂ ਕੇਸ ਪਾਕਿਸਤਾਨ 'ਚ ਵੀ ਵੱਧ ਰਹੇ ਨੇ, 1,107 ਨਵੇਂ ਕੇਸ ਨੇ ਔਰ 22,048 ਟੋਟਲ ਕੇਸ ਪਾਕਿਸਤਾਨ ਦੇ ਵਿੱਚ
ਰਿਕਾਰਡਡ ਨੇ। ਸੋ ਇਸ ਸਾਰੇ ਦੇ ਨਾਲ ਅਸੀਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਆਪਣੀ ਰੋਜ਼ਾਨਾ ਨੇਮ ਨਾਲ ਜਿਵੇਂ ਅਸੀਂ ਰੱਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਸਾਰੇ ਸਾਡੀ ਮੈਡੀਕਲ ਕਮਿਊਨਿਟੀ, ਡਾਕਟਰਸ, ਨਰਸਿਸ, ਸੈਨੀਟੇਸ਼ਨ ਵਰਕਰਸ, ਉਹ ਲੋਕ ਜਿਹੜੇ ਦੁਨੀਆ ਤੋਂ ਕੂਚ ਕਰ ਗਏ ਨੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਉਹ ਕ੍ਰਿਮੇਸ਼ਨ ਹੋਏ, ਗ੍ਰੇਵਯਾਰਡਸ ਦਫਨਾਣਾ ਹੋਏ, ਦਿਨ ਰਾਤ ਇਸ ਦੇ ਉੱਤੇ ਲੱਗੇ ਹੋਏ ਨੇ। ਕਿਉਂਕਿ ਨਿਊਯਾਰਕ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇੱਥੇ ਤਾਂ ਇੰਨਾ ਕੁ ਜ਼ਿਆਦਾ ਜਿਹੜਾ ਮਾਸਪੁਰੀ ਬਣਿਆ, ਚਾਰ ਚਫੇਰੇ ਜਿਹੜੇ ਮੁਰਦੇ ਹੀ ਮੁਰਦੇ ਨੇ, ਕਿ ਹੁਣ ਗੁਆਂਢੀ ਸਟੇਟਾਂ 'ਚ ਦੂਰ ਦੂਰ ਤੱਕ ਜਾ ਕੇ ਵੀ ਜਿਹੜੇ ਕ੍ਰਿਮੇਸ਼ਨ ਗਰਾਊਂਡਸ ਔਰ ਦੂਸਰੀ ਕ੍ਰਿਮੇਟੋਰੀਅਮਸ ਨੇ ਉਹ ਕੰਮ ਕਰ ਰਹੇ ਨੇ। ਉਹਨਾਂ 'ਚ ਕੰਮ ਕਰਨ ਵਾਲੇ ਅਕਸਰ ਬੰਦੇ ਹੀ ਨੇ, ਔਰ ਉਹ ਸਾਰੇ ਵੀ ਸਫਰ ਕਰ ਰਹੇ ਨੇ। ਐਮਰਜੈਂਸੀ ਸਰਵਿਸਿਜ਼ ਜਿਹੜੇ ਐਮਰਜੈਂਸੀ ਵੈਨ ਚਲਾਉਂਦੇ ਨੇ, ਔਰ ਸਪਲਾਈਜ਼, ਫੈਡਰਲ ਔਰ ਐਸੈਂਸ਼ੀਅਲ ਸਰਵਿਸਿਜ਼, ਉਹਨਾਂ ਸਾਰਿਆਂ ਦੇ ਲਈ ਅਸੀਂ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ, ਰੱਬ ਰਹਿਮਤ ਕਰੇ। ਇਹ ਸਭ ਖਲਕਤ ਰੱਬ ਦੀ ਹੈ, ਰੱਬ ਜਾਣਦਾ ਹੈ ਕਿ ਕਦੋਂ ਕੀ ਰੱਬ ਨੇ ਵਰਤਾਣਾ, ਪਰ ਅਸੀਂ ਘੱਟੋ ਘੱਟ ਦੁਆ ਗੋ ਜ਼ਰੂਰ ਹੈ। ਔਰ ਇਹ ਦੁਆ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।